24 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਰਿਜ਼ਲਟ ਆ ਗਏ ਆ ਤੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਫਿਰ ਤੀਜੀ ਵਾਰ ਸੱਤਾ ਵਿੱਚ ਆਈ ਹੈ। 70 ਉੱਥੇ ਸੀਟਾਂ ਲੱਗੀਆਂ, ਜਿਹਦੇ ਵਿੱਚੋਂ 62 ਸੀਟਾਂ ਆਮ ਆਦਮੀ ਪਾਰਟੀ ਵਾਲੇ ਲੁੱਟ ਕੇ ਲੈ ਗਏ ਤੇ 8 ਸੀਟਾਂ ਭਾਜਪਾ ਦੀ ਝੋਲੀ 'ਚ ਪਈਆਂ ਨੇ ਤੇ ਕਾਂਗਰਸ ਵਾਲੇ ਤਾਂ ਵਿਚਾਰੇ ਠਣ ਗੋਪਾਲ ਜੋਗੇ ਨੇ, ਕੋਈ ਸੀਟ ਉਹਨਾਂ ਨੂੰ ਨਹੀਂ ਮਿਲੀ। ਤੇ ਦਿੱਲੀ ਦੇ ਵਿੱਚ ਜਿਹੜੀ ਇਹ ਭਾਜਪਾ ਦੀ ਹਾਰ ਹੋਈ ਆ, ਆਮ ਆਦਮੀ ਪਾਰਟੀ ਦੀ ਜਿੱਤ ਹੋਈ ਆ, ਇਹਨੇ ਪੰਜਾਬ ਦੇ ਸਿਆਸੀ ਖੇਤਰ ਵਿੱਚ ਵੀ ਕਾਫੀ ਹਲਚਲ ਮਚਾਤੀ ਆ ਤੇ ਅਖਬਾਰਾਂ ਵਿੱਚ, ਮੀਡੀਆ ਵਿੱਚ, ਸਿੱਖ ਸਫਾਂ 'ਚ, ਸਿਆਸੀ ਸਫਾਂ 'ਚ ਚਾਰੇ ਪਾਸੇ ਹੁਣ ਚਰਚਾ ਚੱਲ ਪਈ ਆ ਕਿ ਪੰਜਾਬ ਦੀ ਜਿਹੜੀ ਅਗਲੀ ਵਿਧਾਨ ਸਭਾ ਦੀ ਚੋਣ ਆਉਣੀ ਆ ਉਹਦੇ 'ਚ ਆਮ ਆਦਮੀ ਪਾਰਟੀ ਫਿਰ ਕੋਈ ਜਲਵਾ ਦਿਖਾਊਗੀ। ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਕਿ ਜਦੋਂ 2017 ਦੇ ਵਿੱਚ ਇਲੈਕਸ਼ਨ ਹੋਈ ਆ ਉਦੋਂ ਇੱਕ ਵਾਰੀ ਤਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇਹੋ ਜਿਹੀ ਹਨੇਰੀ ਚੱਲਦੀ ਦਿਖ ਰਹੀ ਸੀਗੀ ਕਿ ਲੋਕਾਂ ਨੂੰ ਲੱਗਦਾ ਸੀ ਕਿ ਇਸ ਵਾਰੀ ਸਰਕਾਰ ਇਹਨਾਂ ਦੀ ਬਣ ਜਾਣੀ। ਪਰ ਬਾਅਦ ਵਿੱਚ ਜਿਹੜੇ ਵੋਟਾਂ ਦੇ ਰਿਜ਼ਲਟ ਆਏ ਉਹਨੇ ਕਹਾਣੀ ਨਵੀਂ ਹੀ ਪੇਸ਼ ਕਰਤੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਫਿਰ ਸੱਤਾ 'ਚ ਆਈ। ਲੋਕ ਤਾਂ ਇੱਥੋਂ ਤੱਕ ਕਹਿੰਦੇ ਆ ਬਈ ਜਦੋਂ ਬਾਦਲ ਦਲ ਵਾਲਿਆਂ ਨੂੰ ਲੱਗਿਆ ਕਿ ਅਸੀਂ ਤਾਂ ਸੱਤਾ 'ਚ ਆ ਨਹੀਂ ਸਕਦੇ ਤੇ ਇਹ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਵਾਲੇ ਜੇ ਇੱਕ ਵਾਰੀ ਸੱਤਾ 'ਚ ਆ ਗਏ ਤੇ ਮੁੜ ਕੇ ਫਿਰ ਇੱਥੇ ਤਿੰਨ ਧਿਰੀ ਸਿਆਸਤ ਸ਼ੁਰੂ ਹੋ ਜਾਊਗੀ ਤੇ ਉਹਨਾਂ ਨੇ ਕਹਿੰਦੇ ਗੇੜ ਪੇਚ ਕਰਕੇ ਕੁਛ ਇਹੋ ਜਿਹੇ ਹਾਲਾਤ ਬਣਾਏ ਕਿ ਕਾਂਗਰਸ ਸੱਤਾ ਵਿੱਚ ਆ ਗਈ। ਵੈਸੇ ਇਹੋ ਜਿਹੀਆਂ ਗੱਲਾਂ ਮੰਨਣ ਕੋਈ ਬਾਹਲੇ ਸਬੂਤ ਪ੍ਰੂਫ ਤਾਂ ਨਹੀਂ ਹੁੰਦੇ ਤੇ ਨਾ ਹੀ ਅਸੀਂ ਕੋਈ ਦਾਅਵਾ ਕਰਦੇ ਹਾਂ ਕਿ ਇਦਾਂ ਹੋਇਆ। ਪਰ ਗੱਲ ਇਹ ਹੈ, ਜਿਸ ਤਰੀਕੇ ਦੇ ਨਾਲ ਸਾਰੀ ਕਾਂਗਰਸ ਪਾਰਟੀ ਇੱਕ ਮੁੱਠ ਹੋ ਕੇ ਬੇਅਦਬੀ ਅਤੇ ਹੋਰ ਘਟਨਾਵਾਂ ਦੇ ਲਈ ਬਾਦਲ ਪਰਿਵਾਰ ਨੂੰ ਟਾਰਗੇਟ ਕਰੀ ਫਿਰਦੀ ਹੈ ਤੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਵਿਚਰਿਆ ਪਿਆ ਵੀ ਮੈਂ ਨਹੀਂ ਜੀ ਇਹਨਾਂ ਨੂੰ ਹੱਥ ਲਾਉਣ ਦਿੰਦਾ ਕਿਸੇ ਨੂੰ, ਉਸ ਹਿਸਾਬ ਨਾਲ ਤਾਂ ਲੱਗਦਾ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਗਾਠੀ ਪਈ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਤੇ ਆਪਦੀ ਪਾਰਟੀ ਦੇ ਹੋਰ ਵੱਡੇ ਲੀਡਰ ਜਿਵੇਂ ਕਿ ਪਿੱਛੇ ਜੇ ਬਾਜਵੇ ਨੇ ਵੀ ਇਹ ਗੱਲ ਕਹੀ ਕਿ ਜੇ ਅਸੀਂ ਬੇਅਦਬੀ ਦੇ ਮੁੱਦੇ ਉੱਤੇ ਇਨਸਾਫ ਨਹੀਂ ਕੀਤਾ ਤਾਂ ਅਸੀਂ ਲੋਕਾਂ ਦੇ ਵਿੱਚ ਖੜਨ ਜੋਗੇ ਨਹੀਂ ਰਹਿਣਾ। ਸੋ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਬਿਰਤੀ ਆ ਕਿ ਹਰ ਹੀਲੇ ਬਾਦਲ ਪਿਓ ਪੁੱਤ ਨੂੰ ਸਿਕਿਉਰ ਤੇ ਸੇਫ ਰੱਖਣਾ, ਇਸ ਗੱਲ ਨੂੰ ਦੇਖਦਿਆਂ ਹੁਣ ਲੋਕ ਫੇਰ ਕਨਸੂਆਂ ਜੀਆਂ ਸਰਗੋਸ਼ੀਆਂ ਜੀਆਂ ਕਰਦੇ ਰਹਿੰਦੇ ਆ ਬਈ ਕਿਤੇ ਨਾ ਕਿਤੇ ਗੜਬੜ ਹੈਗੀ ਆ। ਇਹ ਵੀ ਸਾਰਿਆਂ ਨੂੰ ਚੇਤਾ ਕਿ ਜਦੋਂ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਸੱਤਾ 'ਚ ਆਇਆ ਤਾਂ ਉਹਨੇ ਚੱਕ ਕੇ ਕਰਪਸ਼ਨ ਦੇ ਕੇਸਾਂ 'ਚ ਜਿੱਥੇ ਹੋਰ ਵੱਡੇ ਛੋਟੇ ਅਕਾਲੀ ਲੀਡਰ ਅੰਦਰ ਤੁੰਨੇ ਸੀਗੇ, ਬਾਦਲ ਪਿਓ ਪੁੱਤ ਨੂੰ ਵੀ ਪਟਿਆਲਾ ਜੇਲ੍ਹ ਦੇ ਵਿੱਚ ਜੇਲ੍ਹ ਯਾਤਰਾ ਕਰਾਈ ਸੀ। ਤੇ ਉਸ ਕੈਪਟਨ ਅਮਰਿੰਦਰ ਸਿੰਘ ਦਾ ਤੇ ਅੱਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਾਰਾ ਜ਼ਮੀਨ ਅਸਮਾਨ ਦਾ ਫਰਕ ਆ। ਉਦੋਂ ਉਹ ਇਸ ਤਰੀਕੇ ਦੀ ਸਿਆਸਤ ਕਰਾਉਂਦਾ ਰਿਹਾ ਕੈਪਟਨ ਅਮਰਿੰਦਰ ਸਿੰਘ, ਜਿਹਦੇ ਕਰਕੇ ਪੰਜਾਬ ਦੇ ਕਾਂਗਰਸੀਆਂ ਨੂੰ ਤਾਂ ਚਲੋ ਮਿਲਦਾ ਹੀ ਸੀ ਹੁੰਗਾਰਾ ਜਿਹਾ। ਜਿਹੜੇ ਲੋਕ ਬਾਦਲਕਿਆਂ ਦੀ ਗੜਬੜੇਸ਼ਨ ਤੋਂ ਦੁਖੀ ਸੀਗੇ ਉਹਨਾਂ ਨੂੰ ਵੀ ਠੀਕ ਲੱਗਦਾ ਸੀਗਾ ਵੀ ਕੈਪਟਨ ਨੇ ਵਧੀਆ ਕੀਤਾ ਜਿਹੜਾ ਇਹਨਾਂ ਨੂੰ ਅਕਲ ਦਿੱਤੀ ਆ। ਪਰ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਆਸ ਕੀਤੀ ਜਾਂਦੀ ਸੀ ਕਿ ਬੇਅਦਬੀ ਅਤੇ ਹੋਰ ਮਸਲਿਆਂ ਦੇ ਉੱਤੇ ਉਹ ਲੋਕਾਂ ਦਾ ਦਿਲ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾਵੇਗਾ ਤੇ ਕੰਮ ਇੱਥੇ ਉਲਟਾ ਹੀ ਕੀਤਾ ਪਿਆ ਵੀ ਕੈਪਟਨ ਅਮਰਿੰਦਰ ਸਿੰਘ ਨੇ ਇਹੋ ਜਿਹੇ ਹਾਲਾਤ ਬਣਾਤੇ ਵੀ ਜੇ ਅੱਜ ਵੋਟਾਂ ਪੈ ਜਾਣ ਤਾਂ ਜਿਹੜਾ ਹਾਲ ਦਿੱਲੀ 'ਚ ਹੋਇਆ 19-21 ਦੇ ਫਰਕ ਨਾਲ ਕਾਂਗਰਸ ਦਾ ਹਾਲ ਵੀ ਪੰਜਾਬ ਵਿੱਚ ਇਹੀ ਹੋਊਗਾ। ਤੇ ਜੇ ਕਾਂਗਰਸ ਦਾ ਇਹ ਹਾਲ ਆ ਤੇ ਬਾਦਲਕਿਆਂ ਦਾ ਬੁਰਾ ਹਾਲ ਆ ਤਾਂ ਇਹੋ ਜਿਹੇ ਮਾਹੌਲ ਵਿੱਚ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਦਾ ਪੰਜਾਬ ਵਿੱਚ ਇਹ ਮੰਨਣਾ ਕੋਈ ਬਾਹਲੀ ਵਿਲੱਖਣ ਗੱਲ ਨਹੀਂ ਹੈਗੀ ਵੀ ਜੇ ਉਹ ਇਹ ਸਮਝਦੇ ਨੇ ਕਿ ਪੰਜਾਬ ਵਿੱਚ ਸਾਡਾ ਦਾਅ ਲੱਗ ਸਕਦਾ। ਦਾਅ ਤਾਂ ਇੱਥੇ ਭਾਜਪਾ ਲਾਉਣ ਨੂੰ ਫਿਰਦੀ ਆ
ਤੇ ਭਾਜਪਾ ਨੂੰ ਦਿੱਲੀ ਵਿੱਚ ਟੱਕਰ ਦੇ ਕੇ ਜੇਤੂ ਰਹਿਣ ਤੋਂ ਬਾਅਦ ਆਮ ਆਦਮੀ ਪਾਰਟੀ ਵਾਲਿਆਂ ਦੇ ਤਾਂ ਹੌਸਲੇ ਬੜੇ ਬੁਲੰਦ ਹੋਏ ਹੋਣੇ ਆ। ਸੋ ਪੰਜਾਬ ਦੀ ਧਰਤੀ ਉੱਤੇ ਕੇਜਰੀਵਾਲ ਵਰਤਾਰਾ ਜਿਹੜਾ ਹੈ ਉਹਦੇ ਬਾਰੇ ਜੇ ਆਪਾਂ ਪਿਛਲੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਜਦੋਂ ਐਮਪੀ ਦੀਆਂ ਚੋਣਾਂ ਹੋਈਆਂ ਤਾਂ ਬੜੀ ਮੌਜ ਦੇ ਨਾਲ ਪੰਜਾਬ ਨੇ 4-5 ਐਮਪੀ ਜਿਤਾ ਕੇ ਕੇਜਰੀਵਾਲ ਨੂੰ ਬੱਲੇ ਬੱਲੇ ਕਰਵਾਤੀ ਸੀ। ਦੂਜੀ ਵਾਰ ਜਦੋਂ ਇਲੈਕਸ਼ਨ ਆਈ ਫਿਰ ਕਾਫੀ ਵਧੀਆ ਗਿਣਤੀ ਵਿੱਚ ਐਮਐਲਏ ਵੀ ਜਿਤਾਏ। ਫਿਰ ਐਮਪੀ ਦੀ ਚੋਣ ਆਈ, ਜਿੰਨਾ ਮਾੜਾ ਹਾਲ ਹੋ ਚੁੱਕਿਆ ਸੀ, ਜਿੰਨਾ ਜਿਹੜਾ ਆਮ ਆਦਮੀ ਪਾਰਟੀ ਨੂੰ ਆਧਾਰ ਨੂੰ ਖੋਰਾ ਲੱਗ ਚੁੱਕਿਆ ਸੀ, ਇਹਦੇ ਬਾਵਜੂਦ ਵਧੀਆ ਚੰਗਾ ਵੋਟ ਬੈਂਕ ਖਿੱਚ ਕੇ ਲੈ ਗਏ ਆ। ਤੇ ਜੇਕਰ ਹੁਣ ਦਿੱਲੀ ਵਾਲੀ ਇਲੈਕਸ਼ਨ ਜਿੱਤਣ ਤੋਂ ਬਾਅਦ ਭਾਜਪਾ ਦੀ ਢੂਈ ਰਵਾਉਣ ਤੋਂ ਬਾਅਦ ਹੁਣ ਤਾਂ ਅਗਲੇ ਥਾਪੀਆਂ ਮਾਰਦੇ ਫਿਰਦੇ ਆ ਵੀ ਪੰਜਾਬ ਦੇ ਵਿੱਚ ਵੀ ਜਲਵਾ ਦਿਖਾਵਾਂਗੇ, ਪਰ ਸਾਡੇ ਸਰੋਕਾਰ ਕੁਝ ਹੋਰ ਨੇ, ਕਿਉਂਕਿ ਅਸੀਂ ਹਮੇਸ਼ਾ ਪੰਥਕ ਜਾਂ ਸਿੱਖ ਨਜ਼ਰੀਏ ਤੋਂ ਗੱਲ ਕਰਨੀ ਹੁੰਦੀ ਆ। ਇਹ ਜਿਹੜੀ ਡਿਸਕਸ਼ਨ ਆਪਾਂ ਹੁਣ ਤੱਕ ਕੀਤੀ ਆ ਇਹ ਸਾਰੀ ਭਾਰਤੀ ਸਿਆਸਤ ਦੀ ਚਰਚਾ ਵਾ, ਤੇ ਸਿੱਖ ਸਿਆਸਤ ਜਾਂ ਸਿੱਖ ਨਜ਼ਰੀਏ ਤੋਂ ਘਟਨਾਵਾਂ ਨੂੰ ਦੇਖਣ ਮੌਕੇ ਸਾਨੂੰ ਕਾਫੀ ਜ਼ਿਆਦਾ ਫਰਕ ਪੈ ਜਾਂਦਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਪੰਜਾਬ ਜਿਹੜਾ ਹੈ ਉਹ ਦਿੱਲੀ ਨਹੀਂ ਹੈਗਾ। ਦਿੱਲੀ ਅਤੇ ਪੰਜਾਬ 'ਚ ਜ਼ਮੀਨ ਅਸਮਾਨ ਦਾ ਫਰਕ ਆ। ਦਿੱਲੀ ਵਿੱਚ ਬੇਸ਼ੱਕ ਭਾਜਪਾ ਜਾਂ ਕੇਂਦਰ ਸਰਕਾਰ ਜਿਹੜੀ ਆ ਉਹ ਕੇਜਰੀਵਾਲ ਨੂੰ ਆਪਦਾ ਸਿਆਸੀ ਸ਼ਰੀਕ ਸਮਝ ਕੇ ਜਿੰਨਾ ਮਰਜ਼ੀ ਉਹਦੇ ਨਾਲ ਅੜੀਆਂ ਫੜੀਆਂ ਕਰਦੀ ਰਹੀ, ਪਰ ਦਿੱਲੀ ਮੁਲਕ ਦੀ ਰਾਜਧਾਨੀ ਆ ਤੇ ਸਾਰੇ ਦੁਨੀਆ ਦੇ ਵਿੱਚ ਦਿੱਲੀ ਜਿਹੜੀ ਆ ਉਹ ਹਮੇਸ਼ਾ ਨਿਗਾਹ 'ਚ ਰਹਿਣ ਵਾਲਾ ਸਥਾਨ ਆ। ਤੇ ਜੇ ਕਿਤੇ ਇਹੋ ਜਿਹੇ ਸਥਾਨ ਦੇ ਉੱਤੇ ਇਹੋ ਜਿਹੀਆਂ ਘਟਨਾਵਾਂ ਲਗਾਤਾਰ ਵੱਡੇ ਪੱਧਰ ਤੇ ਵਾਪਰਨ ਜਿਹਦੇ ਨਾਲ ਦੁਨੀਆ ਭਰ ਦੇ ਵਿੱਚ ਮੁਲਕ ਦੀ ਰਾਜਧਾਨੀ ਦਾ ਜਲੂਸ ਨਿਕਲੇ, ਇਹ ਗੱਲ ਇਸ ਮੁਲਕ ਦੇ ਸਿਸਟਮ ਨੂੰ ਵਾਰਾ ਨਹੀਂ ਖਾਂਦੀ। ਜਿੰਨਾ ਵੀ ਮਰਜ਼ੀ ਕੇਜਰੀਵਾਲ ਦਾ ਸ਼ਰੀਕ ਹੋਵੇ, ਵਿਰੋਧੀ ਹੋਵੇ, ਕੇਂਦਰ ਦੇ ਵਿੱਚ ਕੋਈ ਇਹੋ ਜਿਹਾ ਵਿਅਕਤੀ ਨਹੀਂ ਹੋ ਸਕਦਾ ਜਿਹੜਾ ਇਹ ਕਵੇ ਕਿ ਕੇਜਰੀਵਾਲ ਦਾ ਜਲੂਸ ਕਢਵਾਉਣ ਦੇ ਲਈ ਆਪਾਂ ਦਿੱਲੀ ਦਾ ਜਲੂਸ ਕਢਵਾ ਦਈਏ। ਸੋ ਇਸ ਕਰਕੇ ਦਿੱਲੀ ਦੇ ਵਿੱਚ ਇੰਨੇ ਜ਼ਿਆਦਾ ਆਪਸੀ ਸਿੰਘ ਫਸੇ ਹੋਣ ਦੇ ਬਾਵਜੂਦ ਕਦੇ ਵੀ ਇਹੋ ਜਿਹਾ ਮਾਹੌਲ ਨਹੀਂ ਬਣ ਪਾਇਆ ਜਿਹੋ ਜਿਹਾ ਪੰਜਾਬ ਦੇ ਵਿੱਚ ਆਰਾਮ ਨਾਲ ਬਣਦਾ। ਪੰਜਾਬ ਦੇ ਵਿੱਚ ਜੇਕਰ ਕੇਂਦਰ ਦੀ ਕੋਈ ਇਹੋ ਜਿਹੀ ਸਰਕਾਰ ਹੋਵੇ ਜਿਹਦੇ ਨਾਲ ਪੰਜਾਬ ਦੀ ਸਰਕਾਰ ਦਾ ਤਾਲਮੇਲ ਨਾ ਹੋਵੇ, ਇੱਥੇ ਤਾਂ ਫਿਰ ਬੜਾ ਕੁਝ ਕੀਤਾ ਕਤਰਿਆ ਜਾਂਦਾ। ਪਿਛਲੇ ਸਮਿਆਂ ਦੇ ਵਿੱਚ ਤਾਂ ਬਾਦਲ ਦਲ ਦੀਆਂ ਜਾਂ ਅਕਾਲੀਆਂ ਦੀਆਂ ਤਾਂ ਸਰਕਾਰਾਂ ਹੀ ਭੰਗ ਕਰ ਦਿੰਦੇ ਰਹੇ ਨੇ। ਹੁਣ ਵੀ ਮੌਜੂਦਾ ਕਾਂਗਰਸ ਸਰਕਾਰ ਆ ਜਿਹੜੀ ਉਹ ਮਥਾਜ ਆ, ਉਹ ਕੇਂਦਰ ਸਰਕਾਰ ਦੀ ਮਥਾਜ ਵਾ, ਤੇ ਕੇਂਦਰ ਸਰਕਾਰ ਹਰ ਸੰਭਵ ਹੀਲਾ ਵਰਤ ਕੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਨ ਜਾਂ ਇਹਨਾਂ ਦੀ ਹੇਠੀ ਕਰਨ 'ਚ ਲੱਗੀ ਰਹਿੰਦੀ ਹੈ। ਇਹ ਕੁਝ ਕਾਂਗਰਸ ਵਾਲਿਆਂ ਵਾਂਗੂ ਹੀ ਕੇਜਰੀਵਾਲ ਨਾਲ ਵੀ ਹੁੰਦਾ ਹੈਗਾ ਦਿੱਲੀ 'ਚ, ਪਰ ਬੜਾ ਫਰਕ ਆ। ਇੱਥੇ ਪੰਜਾਬ ਦੇ ਵਿੱਚ ਪੱਗਾਂ ਵਾਲੇ ਆ, ਸਰਦਾਰ ਨੇ। ਇਹ ਪੰਜਾਬ ਸਿੱਖ ਹੋਮਲੈਂਡ ਆ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਪੰਜਾਬ ਗੁਰੂਆਂ ਦੀ ਧਰਤੀ ਆ, ਇਸ ਕਰਕੇ ਇੱਥੇ ਇਸ ਧਰਤੀ ਨਾਲ ਬੀਜੇਪੀ ਦੀ ਇੱਕ ਸਿਧਾਂਤਕ ਦੁਸ਼ਮਣੀ ਆ, ਜਿਹੜੀ ਦੁਸ਼ਮਣੀ ਉਸ ਵੇਲੇ ਤੋਂ ਪਈ ਹੋਈ ਆ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਧਾਰਨ ਕੀਤਾ ਸੀ। ਜਨੇਊ ਧਾਰਨ ਕਰਨ ਮੌਕੇ ਜਿਸ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ, ਜਿਸ ਜਾਤ ਵਰਣ ਵਾਲੀ ਵਿਵਸਥਾ ਨੂੰ, ਜਿਸ ਸਿਸਟਮ ਨੂੰ ਚੈਲੰਜ ਕੀਤਾ, ਜਿਸ ਬਾਰੇ ਕਲਗੀਧਰ ਸ਼ਹਿਨਸ਼ਾਹ ਨੇ ਵਚਨ ਕੀਤਾ ਕਿ ਜੇ ਸਿੱਖੋ ਤੁਸੀਂ ਇਸ ਬ੍ਰਾਹਮਣਵਾਦ ਦੇ ਰਾਹ ਪਏ ਨਾ, ਮੈਂ ਤੁਹਾਡੀ ਸ਼ਕਲ ਵੀ ਨਹੀਂ ਦੇਖਣੀ। ਉਹ ਬ੍ਰਾਹਮਣਵਾਦ ਆਰਐਸਐਸ ਦਾ, ਬੀਜੇਪੀ ਦਾ ਜਾਂ ਮੌਜੂਦਾ ਭਾਰਤੀ ਸੱਤਾ ਦੇ ਉੱਤੇ ਕਾਬਜ਼ ਧਿਰਾਂ ਦਾ ਮੂਲ ਆਧਾਰ ਵਾ। ਸੋ ਗੁਰਮਤ ਅਤੇ ਮਨਮਤ ਦੀ ਜਾਂ ਬ੍ਰਾਹਮਣਵਾਦ ਅਤੇ ਸਿੱਖੀ ਦੀ ਜਿਹੜੀ ਟੱਕਰ ਆ, ਉਹਦੇ ਵਿੱਚ ਪੰਜਾਬ ਉਹ ਧਰਤੀ ਆ ਜਿੱਥੇ ਗੁਰਮਤ ਦੇ ਝੰਡੇ ਝੂਲਣੇ ਆ, ਤੇ ਜਿਹੜੀ ਇਹਦੀ ਉਲਟ ਵਿਰੋਧੀ ਤਾਕਤ ਵਾ ਉਹ ਤਾਕਤ ਹੈ ਜਿਹੜੀ ਇਸ ਟਾਈਮ ਬੀਜੇਪੀ ਜਿਹਦੀ ਅਗਵਾਈ ਕਰਦੀ ਆ ਜਾਂ ਆਰਐਸਐਸ ਜਿਹਦੀ ਅਗਵਾਈ ਕਰਦੀ ਹੈ। ਸੋ ਇਸ ਮਾਹੌਲ ਵਿੱਚ ਚਾਹੇ ਬੀਜੇਪੀ ਜਾਂ ਇਸ ਟਾਈਮ ਆਰਐਸਐਸ ਹੋਵੇ ਜਾਂ ਇਸ ਤੋਂ ਪਹਿਲਾਂ ਕਾਂਗਰਸ ਸੀ, ਤਾਂ ਭਾਰਤ ਦੇ ਵਿੱਚ ਹਕੂਮਤ ਜਿਹੜੀ ਆ ਜਿਸ ਵੀ ਪਾਰਟੀ ਦੀ ਹੋਵੇ ਉਹਨੇ ਪੰਜਾਬ ਨੂੰ ਨਿਸ਼ਾਨੇ ਤੇ ਰੱਖਣਾ, ਪੰਜਾਬ ਨੂੰ ਟਾਰਗੇਟ ਕਰਕੇ ਰੱਖਣਾ। ਤੋਂ ਪਿਛਲੇ 60-70 ਸਾਲ ਦੇ ਵਿੱਚ ਜੋ ਕੁਝ ਪੰਜਾਬ ਨਾਲ ਕੀਤਾ ਗਿਆ, ਜਿਸ ਤਰੀਕੇ ਨਾਲ ਪੰਜਾਬ ਨੂੰ ਲੁੱਟਿਆ ਖਸੁੱਟਿਆ ਗਿਆ, ਪੰਜਾਬ ਦੇ ਵਿੱਚ
ਜਿਹੜੀਆਂ ਗਲਤ ਚੀਜ਼ਾਂ ਨੇਗੀਆਂ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਤੇ ਇੱਥੇ ਬੇਕਿਰਕੀ ਦੇ ਨਾਲ ਤਸ਼ੱਦਦ ਕੀਤਾ ਗਿਆ। ਜਿਹੜੀ ਗੱਲ ਸਰਦਾਰ ਕਪੂਰ ਸਿੰਘ ਕਹਿੰਦੇ ਸੀ ਕਿ 1947 ਤੋਂ ਫੌਰਨ ਬਾਅਦ ਇਹੋ ਜਿਹੀਆਂ ਹਦਾਇਤਾਂ ਹਿੰਦੂ ਹਾਕਮਾਂ ਵੱਲੋਂ ਆ ਗਈਆਂ ਸੀ ਕਿ ਸਿੱਖਾਂ ਨਾਲ ਉਹ ਵਿਹਾਰ ਕਰਨਾ ਕਿ ਇਹਨਾਂ ਨੂੰ ਅਕਲ ਆ ਜੇ ਕਿ ਇਸ ਮੁਲਕ ਦੇ ਵਿੱਚ ਉਹਨਾਂ ਦੀ ਸਥਿਤੀ ਕੀ ਆ। ਸੋ ਜਿਹੜਾ ਪੰਜਾਬ ਦੇ ਸਿੱਖਾਂ ਬਾਰੇ ਦਿੱਲੀ ਦਾ ਜਾਂ ਹਿੰਦੂਤਵ ਦਾ ਨਜ਼ਰੀਆ, ਉਹ ਨਜ਼ਰੀਆ ਕੇਜਰੀਵਾਲ ਜਾਂ ਦਿੱਲੀ ਦੇ ਆਮ ਲੋਕਾਂ ਨਾਲ ਨਾ ਹੈ ਤੇ ਨਾ ਕਦੇ ਹੋ ਸਕਦਾ। ਸੋ ਦਿੱਲੀ ਅਤੇ ਪੰਜਾਬ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਜਦੋਂ ਕੇਜਰੀਵਾਲ ਵਰਤਾਰਾ ਦਿੱਲੀ ਵਿੱਚ ਧੁੰਮਾਂ ਪਾਉਂਦਾ, ਉੱਥੇ ਹਜ਼ਾਰਾਂ ਵਿਰੋਧ ਦੇ ਕਾਰਨ ਹੋਣਗੇ ਭਾਜਪਾ ਕੋਲੇ, ਪਰ ਜਿਹੋ ਜਿਹਾ ਵਿਰੋਧ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਝੱਲਣਾ ਪੈ ਸਕਦਾ ਕਿ ਬ੍ਰਾਹਮਣਵਾਦ ਤੋਂ, ਉਹ ਬਿਲਕੁਲ ਹੀ ਹੋਰ ਕਹਾਣੀ ਹੋਣੀ। ਪੰਜਾਬ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਕਾਬਜ ਹੋ ਹੀ ਜਾਵੇ ਸੱਤਾ ਤੇ, ਮੰਨ ਲੈਂਦੇ ਆ ਕਿ ਜੀ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤੇ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਦੀ ਜਿਹੜੀ ਕੁਰਸੀ ਆ ਉਹਦੇ ਉੱਤੇ ਚਾਹੇ ਕਿਸੇ ਨਵਜੋਤ ਸਿੱਧੂ ਨੂੰ ਬਿਠਾ ਲਓ, ਚਾਹੇ ਕੋਈ ਹੋਰ ਜਿਹਦੇ ਉੱਤੇ ਆਸਾਂ ਨੇ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਕਿ ਆਹ ਸਾਡੀ ਜੀ ਹੋਣੀ ਸਵਾਰ ਸਕਦਾ। ਅਸਲੀ ਤੱਤ ਤਾਂ ਇਹੀ ਆ ਨਾ ਕਿ ਪੰਜਾਬ ਦੇ ਲੋਕ ਇਹ ਸਮਝੀ ਬੈਠੇ ਆ ਕਿ ਕਾਂਗਰਸ ਨੇ ਤਾਂ ਜਿਹੜੇ ਸਾਨੂੰ ਫੁੱਲ ਤਾਰੇ ਦਿਖਾਉਣੇ ਸੀ ਦਿਖਾਤੇ, ਤੇ ਜਿਹੜੇ ਬਾਦਲ ਦਲ ਵਾਲੇ ਨੇ ਇਹਨਾਂ ਨੇ ਵੀ ਸਾਨੂੰ ਖੱਖੜੀਆਂ ਕਰੇਲੇ ਹੋ ਕੇ ਦਿਖਾਤਾ, ਤੇ ਹੁਣ ਰਹਿ ਕੇ ਇੱਕ ਆਮ ਆਦਮੀ ਪਾਰਟੀ ਤੇ ਆਸ ਵਾ ਵੀ ਇਹ ਸਾਨੂੰ ਜ਼ਰੂਰ ਪਾਰ ਲਾਊਗੀ। ਤੋ ਜਿਹੜੇ ਇਹ ਹੈਗੇ ਆ ਆਮ ਆਦਮੀ ਪਾਰਟੀ ਵਾਲੇ, ਜੇਕਰ ਇਹ ਸੱਤਾ 'ਚ ਆ ਜਾਂਦੇ ਆ ਤਾਂ ਜਿਹੜੀ ਆਸ ਇਹਨਾਂ ਤੋਂ ਰੱਖੀ ਬੈਠੇ ਆ ਕਿ ਜਿਵੇਂ ਦਿੱਲੀ 'ਚ ਇਹਨਾਂ ਨੇ ਵਿਕਾਸ ਦੀਆਂ ਹਨੇਰੀਆਂ ਲਿਆਤੀਆਂ ਜੀ, ਤੇ ਆਹ ਕਰਤਾ ਜੀ, ਉਹ ਕਰਤਾ ਜੀ, ਬੜੀਆਂ ਗੱਲਾਂ ਸੁਣਾਉਂਦੇ ਆ ਲੋਕ। ਉਹ ਸਾਰਾ ਕੁਝ ਵਧੀਆ, ਉਹ ਠੀਕ ਆ, ਉਹ ਲੋਕਾਂ ਨੂੰ ਚਾਹੀਦਾ ਵੀ ਆ, ਪਰ ਕੀ ਉਹ ਪੰਜਾਬ ਵਿੱਚ ਹੋ ਸਕਦਾ? ਉਹ ਬਿਲਕੁਲ ਨਾਮੁਮਕਿਨ ਗੱਲ ਹੈ। ਨਾਮੁਮਕਿਨ ਕਿਉਂ ਕਹਿੰਦੇ ਆ? ਅਗਲਾ ਕਹਿੰਦਾ ਜੀ ਮੁੱਖ ਮੰਤਰੀ ਬਣ ਕੇ ਤਾਂ ਜੋ ਮਰਜ਼ੀ ਕਰੀ ਜਾਓ। ਭਾਈ ਦਿੱਲੀ ਦੇ ਵਿੱਚ ਇਨਕਮ ਉਥੋਂ ਦੀ ਸਰਕਾਰ ਨੂੰ ਖੁੱਲੀ ਆ। ਦਿੱਲੀ ਮੁਲਕ ਦੀ ਰਾਜਧਾਨੀ ਆ। ਉੱਥੇ ਸਾਰੇ ਭਾਰਤ ਚੋਂ ਜਿਹੜਾ ਵੀ ਬੰਦਾ ਕੋਈ ਵੀ ਆਪਦੇ ਸੂਬੇ ਦੇ ਵਿੱਚ ਅਸਫਲ ਹੋ ਗਿਆ ਹੋਵੇ, ਉਹਦੇ ਕੋਲੇ ਕੋਈ ਰਾਹ ਨਾ ਹੋਵੇ ਰੋਟੀ ਕਮਾਉਣ ਦਾ, ਉਸ ਬੰਦੇ ਕੋਲ ਕੋਈ ਵੀ ਵੇ ਆਊਟ ਨਾ ਹੋਵੇ ਲਾਈਫ ਦਾ, ਉਹ ਬੰਦਾ ਵੀ ਦਿੱਲੀ ਦੇ ਵਿੱਚ ਆ ਕੇ ਆਪਦੇ ਆਪ ਨੂੰ ਇਹ ਸਮਝਦਾ ਕਿ ਮੈਂ ਇੱਥੇ ਰੱਜ ਕੇ ਰੋਟੀ ਖਾ ਸਕਦਾ। ਦਿੱਲੀ ਦੇ ਲੋਕ ਉੱਥੋਂ ਭੱਜਦੇ ਨਹੀਂ ਹੈਗੇ। ਦਿੱਲੀ ਦੇ ਲੋਕ ਤਾਂ ਦੂਜੇ ਸੂਬਿਆਂ ਦੇ ਆਏ ਹੋਏ ਲੋਕਾਂ ਨੂੰ ਵੀ ਇੱਕ ਤਰੀਕੇ ਨਾਲ ਸਾਧਨ ਪ੍ਰੋਵਾਈਡ ਕਰਾਉਣ ਵਾਲਾ ਆਧਾਰ ਬਣੇ ਫਿਰਦੇ ਆ। ਤੇ ਪੰਜਾਬ ਦੇ ਹਰੇਕ ਬੰਦੇ ਨੂੰ ਇਹੀ ਲੱਗਦਾ ਕਿ ਜੇ ਜਾਨ ਬਚਾਉਣੀ ਆ, ਜੇ ਇੱਥੇ ਚੱਜ ਹਾਲ ਨਾਲ ਜ਼ਿੰਦਗੀ ਜਿਉਣੀ ਆ ਧਰਤੀ ਉੱਤੇ, ਤਾਂ ਪੰਜਾਬ ਛੱਡ ਕੇ ਭੱਜ ਲਓ। ਪੰਜਾਬ ਦੇ ਵਿੱਚੋਂ ਪਾਸਪੋਰਟਾਂ ਦੀ ਖੇਤੀ ਹੋਣ ਲੱਗ ਪਈ। ਮਣਾ ਮੂੰਹ ਪਾਸਪੋਰਟ ਧੜੱਲੇ ਨਾਲ ਬਣ ਰਹੇ ਨੇ, ਤੇ ਜਿਵੇਂ ਪੀਸੀਓ ਖੁੱਲੇ ਹੁੰਦੇ ਸੀ ਕਿਸੇ ਵੇਲੇ, ਉਵੇਂ ਹਰ ਸ਼ਹਿਰ ਦੇ, ਹਰ ਕਸਬੇ ਦੇ, ਹਰ ਮੋੜ ਦੇ ਉੱਤੇ ਇਹੀ ਦਿਖਦਾ ਵੀ ਆਹ ਲਓ ਜੀ ਜਿਹੜੇ ਆਈਲੈਟਸ ਸੈਂਟਰ ਖੁੱਲੇ ਹੋਏ ਨੇ ਤੇ ਸਾਡੇ ਬੱਚੇ ਬ੍ਰੇਨ ਡਰੇਨ ਚੱਲ ਰਹੀ ਹੈ। ਬੱਚੇ ਬੱਚੀਆਂ ਜਿਹੜੇ ਬੜੇ ਜ਼ਹੀਨ ਨੇ, ਬੜੇ ਵਧੀਆ ਦਿਮਾਗ ਰੱਖਦੇ ਆ, ਜਿਹੜੇ ਆਈਲੈਟਸ ਕਰਕੇ 8-8 9-9 ਬੈਂਡ ਲੈਂਦੇ ਆ, ਉਹ ਬੱਚੇ ਸਾਡੇ ਬਾਹਰਲੇ ਮੁਲਕਾਂ ਨੂੰ ਅਸੀਂ ਪੜ੍ਹਾ ਲਿਖਾ ਕੇ ਉਹਨਾਂ ਨੂੰ ਦੇ ਰਹੇ ਆ ਵੀ ਲਓ ਜੀ ਇਹਨਾਂ ਨੂੰ ਵਰਤ ਲਓ ਤੇ ਆਪਦੇ ਮੁਲਕ ਦੀਆਂ ਤਰੱਕੀਆਂ ਕਰ ਲਓ। ਜਦੋਂ ਸਾਡੇ ਇਸ ਧਰਤੀ ਦੀ ਸਾਰੀ ਕਰੀਮ ਆ ਜਿਹੜੀ ਉਹ ਬਾਹਰ ਨੂੰ ਜਾ ਰਹੀ ਆ, ਤੇ ਸਾਨੂੰ ਇਹਦੇ ਬਦਲੇ ਵਿੱਚ ਸਾਰੇ ਭਾਰਤ ਵਿੱਚੋਂ ਸਭ ਤੋਂ ਹੇਠਲੇ ਰੈਂਕ ਦਾ ਜਿਹੜਾ ਮਟੀਰੀਅਲ ਆ ਉਹ ਮਿਲ ਰਿਹਾ। ਜਿਹੜਾ ਯੂਪੀ, ਬਿਹਾਰ, ਮੱਧ ਪ੍ਰਦੇਸ਼ ਜਾਂ ਹੋਰਨਾਂ ਸੂਬਿਆਂ ਦਾ ਸਹਿੰਦਾ ਵਰਗ ਵਾ, ਜਿਹਦੇ ਕੋਲੇ ਕੋਈ ਸਾਧਨ ਆ ਜਾਂ ਕੋਈ ਸਕਿੱਲ ਵਾ, ਉਹ ਤਾਂ ਉੱਥੇ ਹੀ ਰਹੇਗਾ ਆਪਦੇ ਸੂਬੇ 'ਚ, ਉੱਥੇ ਨਜ਼ਾਰੇ ਲਏਗਾ। ਜਦੋਂ ਰੋਟੀ ਕਰਕੇ ਖਾਂਦਾ, ਵਧੀਆ ਖਾ ਸਕਦਾ, ਉਹ ਆਪਦੇ ਮਾਂ-ਬਾਪ, ਭੈਣ ਭਰਾ ਦੀ ਪਿੱਤਰੀ ਭੂਮੀ ਨੂੰ ਕਿਉਂ ਛੱਡੂਗਾ ਜੀ? ਸਾਨੂੰ ਜਿਹੜਾ ਉੱਥੋਂ ਮਿਲ ਰਿਹਾ ਉਹ ਆ ਜਿਹਦੇ ਲਈ ਉੱਥੇ ਕੋਈ ਸਾਧਨ ਨਹੀਂ ਹੈਗਾ ਤੇ ਜਿਹੜਾ ਉੱਥੇ ਅਯੋਗ ਤੇ ਅਸਫਲ ਸਿੱਧ ਹੋਇਆ। ਸਾਨੂੰ ਤਾਂ ਮਿਲ ਰਿਹਾ ਆਪਦੇ ਸੂਬੇ ਦਾ ਸਭ ਤੋਂ ਅਯੋਗ
ਵਿਅਕਤੀ ਯੂਪੀ ਬਿਹਾਰ ਦਾ। ਅਸੀਂ ਦੇ ਕੀ ਰਹੇ ਹਾਂ? ਸਭ ਤੋਂ ਕਾਮਯਾਬ ਤੇ ਸਭ ਤੋਂ ਜ਼ਹੀਨ ਬੱਚੇ ਸਾਡੇ ਦੇ ਰਹੇ ਹਾਂ। ਸੋ ਪੰਜਾਬ ਜਿਹੜਾ ਹੈ ਉਹ ਕਾਟੂ ਮਾਲ ਦੀ ਇੱਕ ਇਹੋ ਜਿਹੀ ਮਤਲਬ ਗੋਦਾਮ ਬਣਦਾ ਜਾ ਰਿਹਾ, ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਬੇਤਹਾਸ਼ਾ ਇਹੋ ਜਿਹਾ ਮਾਲ ਤਿਆਰ ਹੋ ਜਾਏਗਾ ਜਿਹੜਾ ਜ਼ਿੰਦਗੀ ਦੀਆਂ ਹਰ ਤਰ੍ਹਾਂ ਦੀਆਂ ਅਸਫਲਤਾਵਾਂ ਅਯੋਗਤਾਵਾਂ ਨਾਲ ਭਰਿਆ ਹੋਇਆ ਹੋਏਗਾ। ਸੋ ਇੱਕ ਤਾਂ ਇਹ ਹੈ ਗੱਲ। ਦੂਸਰੀ, ਦਿੱਲੀ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈ। ਦਿੱਲੀ ਵਿੱਚ ਤਾਂ ਆ ਹੀ ਰਹੇ ਨੇ ਲੋਕ। ਜੇ ਉੱਥੋਂ ਕੋਈ ਬਾਹਰ ਨੂੰ ਜਾ ਵੀ ਰਿਹਾ ਹੋਵੇ ਤਾਂ ਉਹ ਪੰਜਾਬ ਵਾਂਗੂ ਨਹੀਂ ਜਾ ਰਿਹਾ, ਜਿਵੇਂ ਪੰਜਾਬ ਦੇ ਲੋਕ ਇੱਥੋਂ ਆਪਦੀ ਰੋਜੀ ਰੋਟੀ ਕਮਾਉਣ ਦੀ ਲੋੜ ਚੋਂ ਜਾਂ ਜਾਨ ਮਾਲ ਦੀ ਲੋੜ ਚੋਂ ਜਾ ਰਹੇ ਨੇ। ਦੂਸਰਾ ਜਿਹੜਾ ਹੈਗਾ, ਪੰਜਾਬ ਦੇ ਵਿੱਚ ਇੱਥੇ ਬਿਜਲੀ ਦਿੱਲੀ ਵਾਂਗੂ ਮੁਫਤ 'ਚ ਨਹੀਂ ਦਿੱਤੀ ਜਾ ਸਕਦੀ। ਇੱਥੇ ਪੰਜਾਬ ਦੇ ਵਿੱਚ ਜਿੰਨੀ ਮਹਿੰਗੀ ਬਿਜਲੀ ਤਿਆਰ ਹੋ ਰਹੀ ਆ ਜਾਂ ਜਿੰਨੀ ਮਹਿੰਗੀ ਮਿਲ ਰਹੀ ਆ, ਉਹ ਦਿੱਲੀ ਵਾਂਗੂ ਬਿਲਕੁਲ ਨਹੀਂ ਇੱਥੇ ਹੋ ਸਕਦਾ। ਫਿਰ ਪੰਜਾਬ ਦਾ ਪਾਣੀ ਆ, ਪੰਜਾਬ ਕੋਲੇ ਖਣਜ ਦਾ ਮਿਨਰਲ ਆ ਪਾਣੀ। ਸਾਡਾ ਪਾਣੀ ਕਾਨੂੰਨੀ ਤੌਰ ਦੇ ਉੱਤੇ ਕਾਨੂੰਨ ਬਣਾ ਕੇ ਅਗਲੇ ਲੁੱਟ ਰਹੇ ਨੇ। ਹਰਿਆਣੇ ਤੇ ਰਾਜਸਥਾਨ ਨੂੰ ਮੁਫਤ 'ਚ ਸਾਡਾ ਪਾਣੀ ਜਾ ਰਿਹਾ। ਸਾਡੇ ਕੋਲ ਕੋਈ ਕਾਨੂੰਨੀ ਆਧਾਰ ਨਹੀਂ ਬਚਿਆ ਕਿ ਅਸੀਂ ਉਹਨੂੰ ਬਚਾਉਣਾ ਕਿਵੇਂ ਆ। ਜਦੋਂ ਪੰਜਾਬ ਨੇ ਸਾਰੇ ਸਮਝੌਤੇ ਰੱਦ ਕਾਨੂੰਨ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੇਲੇ ਪਾਸ ਕੀਤਾ, ਉਹਦੇ 'ਚ ਵੀ ਲਿਖਣਾ ਪਿਆ ਬਈ ਜਿਹੜੀ ਧਾਰਾ 5 ਆ ਉਹਦੇ ਤਹਿਤ ਵੀ ਜਿਹੜੇ ਰਾਜਸਥਾਨ ਤੇ ਹਰਿਆਣੇ ਨੂੰ ਪਾਣੀ ਜਾਂਦਾ ਉਹ ਜਾਂਦਾ ਰਹੂਗਾ। ਸਾਨੂੰ ਤਾਂ ਸਾਡਾ ਪਾਣੀ ਫ੍ਰੀ 'ਚ ਦੇਣਾ ਪੈ ਰਿਹਾ ਤੇ ਪੰਜਾਬ ਕੋਲੇ ਕਮਾਈ ਦਾ ਸਾਧਨ ਕਿੱਥੇ ਆ? ਸਾਡੇ ਜਿਹੜੇ ਬਿਜਲੀ ਦੇ ਪ੍ਰੋਜੈਕਟ ਨੇ, ਜਿੱਥੋਂ ਜਿੱਥੋਂ ਬਿਜਲੀ ਬਣਦੀ ਆ ਸਾਡੇ ਪਾਣੀਆਂ ਤੋਂ, ਉਹ ਵੀ ਦਿੱਲੀ ਵਾਲਿਆਂ ਦੇ ਕੋਲੇ ਆ, ਕੇਂਦਰ ਦੇ ਕੋਲੇ ਆ। ਸੋ ਪੰਜਾਬ ਜਿਹੜਾ ਹੈ ਉਹ ਇੰਨਾ ਮਹਿੰਗਾ ਹੋਇਆ ਪਿਆ, ਇੰਨਾ ਵੱਡਾ ਕਰਜ਼ੇ ਹੇਠ ਦੱਬਿਆ ਹੋਇਆ। ਦਿੱਲੀ ਕੋਲੇ ਕੋਈ ਕਰਜ਼ਾ ਥੋੜੀ ਸੀਗਾ। ਦਿੱਲੀ ਵਿੱਚ ਤਾਂ ਜਾ ਕੇ ਕੇਜਰੀਵਾਲ ਜਾਂ ਕੋਈ ਵੀ ਜਿਹਦੀ ਨੀਤ ਸਿੱਧੀ ਆ, ਜਿਹੜਾ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦਾ, ਕੋਈ ਵੀ ਮੁੱਖ ਮੰਤਰੀ ਬਣ ਜਾਂਦਾ, ਉਹ ਉੱਥੇ ਲੋਕਾਂ ਨੂੰ ਤਾਰਨ ਜੋਗਾ ਸੀਗਾ। ਉਹਦੀ ਤਾਂ ਨੀਤ ਸਿੱਧੀ ਹੋਣੀ ਚਾਹੀਦੀ ਆ। ਤੇ ਉੱਥੇ ਜਿਹੜਾ ਸਿਸਟਮ ਆ ਸਾਰੇ ਦਾ ਸਾਰਾ ਭਾਰਤੀ ਸਿਸਟਮ, ਉਹ ਉਸ ਸੂਬੇ ਦੇ, ਦਿੱਲੀ ਦੇ ਸੂਬੇ ਦੇ ਖਿਲਾਫ ਥੋੜੀ ਆ, ਪੰਜਾਬ ਦੇ ਦਾ ਖਿਲਾਫ ਆ। ਪੰਜਾਬ ਨੂੰ ਉਜਾੜਨਾ, ਪੰਜਾਬ ਨੂੰ ਬਰਬਾਦ ਕਰਨਾ, ਪੰਜਾਬ ਦੇ ਧਰਮ, ਬੋਲੀ ਅਤੇ ਸੱਭਿਆਚਾਰ ਦੀ ਤਬਾਹੀ ਕਰਨਾ, ਇਹ ਦਿੱਲੀ ਦਾ ਜਾਂ ਕੇਂਦਰੀ ਹਕੂਮਤ ਦਾ ਜਾਂ ਇਉਂ ਕਹੀਏ ਕਿ ਭਾਰਤੀ ਐਸਟੈਬਲਿਸ਼ਮੈਂਟ ਦਾ, ਨਿਜ਼ਾਮ ਦਾ ਏਜੰਡਾ ਵਾ। ਦਿੱਲੀ ਪ੍ਰਤੀ ਤਾਂ ਇਹੋ ਜਿਹੀ ਕੋਈ ਸੋਚ ਹੈ ਨਹੀਂ। ਸੋ ਦਿੱਲੀ ਵਿੱਚ ਕਾਮਯਾਬ ਹੋਣਾ ਹੋਰ ਗੱਲ ਆ। ਦਿੱਲੀ ਨਾਲ ਕੋਈ ਇਸ ਮੁਲਕ ਦੀ ਦੁਸ਼ਮਣੀ ਥੋੜੀ ਹੈ ਜਿਵੇਂ ਪੰਜਾਬ ਨਾਲ। ਪੰਜਾਬ ਦੇ ਪੱਗ ਦਾੜੇ ਨੂੰ ਜਿਸ ਤਰੀਕੇ ਨਾਲ ਨਫ਼ਰਤ ਕੀਤੀ ਜਾਂਦੀ ਆ, ਪੰਜਾਬ ਦੇ ਲੋਕਾਂ ਨੂੰ ਜਿਵੇਂ ਟਾਰਗੇਟ ਕੀਤਾ ਜਾਂਦਾ, ਉਵੇਂ ਟਾਰਗੇਟਿੰਗ ਜਿਹੜੀ ਆ ਉਹ ਦਿੱਲੀ ਦੇ ਵਾਸੀਆਂ ਦੀ ਨਹੀਂ ਹੁੰਦੀ। ਸੋ ਦਿੱਲੀ ਦੇ ਲੋਕ, ਦਿੱਲੀ ਦੇ ਸਾਧਨ, ਦਿੱਲੀ ਦੇ ਇਨਕਮ ਦੇ ਸਰੋਤ, ਸਾਰਾ ਕੁਝ ਪੰਜਾਬ ਨਾਲੋਂ ਵੱਖਰੇ ਆ। ਤੇ ਇਹ ਸੋਚਣਾ ਕਿ ਜਿਹੜਾ ਕੁਝ ਵਰਤ ਕੇ ਅਸੀਂ ਦਿੱਲੀ 'ਚ ਨਜ਼ਾਰੇ ਲਏ ਨੇ, ਕਾਮਯਾਬ ਹੋਏ ਆ, ਵੀ ਉਹ ਸਾਰਾ ਕੁਝ ਇੱਥੇ ਹੋ ਜੂ। ਹਾਂ, ਸੱਤਾ ਲਈ ਜਾ ਸਕਦੀ ਆ, ਕਿਉਂਕਿ ਵਾਕਿਆ ਹੀ ਇੱਥੇ ਬਾਦਲ ਦਲ ਤੇ ਜਿਹੜੇ ਆ ਕੈਪਟਨ ਹੋਣੀ ਆ, ਇਹਨਾਂ ਤੋਂ ਲੋਕ ਦੁਖੀ ਨੇ। ਪਰ ਅਸਲ ਵਿੱਚ ਇਹਨਾਂ ਤੋਂ ਦੁਖੀ ਹੋਣ ਦੀ ਬਜਾਏ ਹੋਣਾ ਤਾਂ ਦੁਖੀ ਮੁਲਕ ਦੇ ਸਿਸਟਮ ਤੋਂ ਚਾਹੀਦਾ, ਜਿਹਨੇ ਪਹਿਲਾਂ ਤਾਂ ਇਹੋ ਜਿਹੇ ਹਾਲਾਤ ਬਣਾਏ ਕਿ ਪੰਜਾਬ ਦੇ ਲੋਕ ਇੱਕ ਯੁੱਧ ਵਿੱਚ ਉਲਝ ਗਏ, ਜਿਹੜਾ ਖਾਲਿਸਤਾਨ ਦਾ ਜੰਗ ਵਾ। ਤੇ ਇਹਦੇ ਯੁੱਧ ਦੇ ਵਿੱਚ ਜਿਹੜਾ ਖਰਚ ਪਾਣੀ ਆਇਆ, ਜਿਹੜਾ ਇੱਥੇ ਉਹਨਾਂ ਦਿਨਾਂ ਦੇ ਵਿੱਚ ਲੋਕਾਂ ਨੂੰ ਜਿਹੜਾ ਸੀਗਾ ਇੱਥੇ ਸ਼ਾਂਤੀ ਲਿਆਉਣ ਦੇ ਲਈ ਜੋ ਕੁਝ ਕੀਤਾ, ਉਹਨੂੰ ਇੱਕ ਕਰਜ਼ਾ ਬਣਾਤਾ। ਤੇ ਉਹ ਕੋਈ 8 ਕਰੋੜ ਕਹਿੰਦਾ, ਕੋਈ 10 ਕਰੋੜ ਕਹਿੰਦਾ, ਪਤਾ ਨਹੀਂ ਕੋਈ ਕਿੰਨੇ ਕਰੋੜ ਕਹਿੰਦਾ। ਉਹਦਾ ਤਾਂ ਵਿਆਜ ਹੀ ਜਿਹੜਾ ਹੈਗਾ ਇੱਕ ਕਿਸ਼ਤ ਵਾ, ਉਹੀ ਸਾਰੇ ਚੀਕਾਂ ਪਵਾ ਦਿੰਦੀ ਆ। ਸੋ ਪੰਜਾਬ ਇੰਨਾ ਮਹਿੰਗਾ, ਪੰਜਾਬ ਇੰਨਾ ਔਖਾ, ਪੰਜਾਬ ਇੰਨਾ ਗਲਤ ਸਥਿਤੀ ਵਿੱਚ ਲਿਜਾ ਕੇ ਸੁੱਟ ਦਿੱਤਾ ਗਿਆ ਸੂਬਾ ਵਾ। ਇੱਥੇ ਕੇਜਰੀਵਾਲ ਦੀ ਇਮਾਨਦਾਰੀ ਜਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਚੰਗਾ ਹੋਣਾ, ਗੁੱਡ ਹੋਣਾ, ਵਧੀਆ ਹੋਣਾ ਕੋਈ ਅਰਥ ਨਹੀਂ ਰੱਖਦਾ। ਇਹ ਠੀਕ ਆ ਕਿ ਜਿਹੜੇ ਪਹਿਲਾਂ ਵਾਲੇ ਆ ਉਹ ਬੜੇ ਕਰਪਟ ਹੋਏ ਹੋਣਗੇ, ਬੜੇ ਮਾੜੇ ਰਹੇ ਹੋਣਗੇ, ਬਾਦਲ ਹੋਣੀ, ਕੈਪਟਨ ਹੋਣੀ, ਪਰ ਜੇ ਉਹ ਵੀ ਚਾਹੁੰਦੇ ਰਹੇ ਹੋਣ ਕਿ ਐਂ ਕਰ ਲਈਏ, ਉਹ ਕਰ ਲਈਏ, ਹੱਥ ਉਹਨਾਂ ਦੇ ਐਵੇਂ ਨਹੀਂ ਖੜੇ ਹੋਏ। ਸੋ ਜਿਹੜਾ ਇਹ ਸੋਚੀ ਬੈਠਾ ਹੋਵੇ ਕੋਈ ਬੰਦਾ ਵੀ ਕੇਜਰੀਵਾਲ ਵਰਤਾਰਾ, ਉਹ ਪਤਾ ਨਹੀਂ ਕਿਹੜਾ ਜਾਦੂ ਦਾ ਉਹਦੇ ਕੋਲੇ ਜਿੰਨ ਵਾ, ਵੀ ਉਹ ਉਹਨੂੰ ਘਸਾਊਗਾ ਜਿੰਨ ਨੂੰ,
ਬਾਹਰ ਕੱਢੂਗਾ ਦੀਵੇ ਚੋਂ, ਤੇ ਉਹ ਦੀਵਾ ਜਿਹੜਾ ਹੈਗਾ ਜਦੋਂ ਉਹ ਚੋਂ ਘਸਿਆ ਹੋਇਆ ਜਨ ਨਿਕਲਿਆ ਆ, ਤੇ ਜਨ ਨੂੰ ਕਵਾਂਗੇ ਵੀ ਕਰਦੇ ਮਸਲੇ ਹੱਲ, ਤੇ ਉਹ ਜਾਦੂ ਦੀ ਛੜੀ ਘੁਮਾਊਗਾ ਤੇ ਸਾਰੇ ਮਸਲੇ ਹੱਲ ਹੋ ਜਾਣਗੇ। ਇਹੋ ਜੀ ਗੱਲ ਬਿਲਕੁਲ ਨਹੀਂ। ਪੰਜਾਬ ਨੂੰ ਨਿਸ਼ਾਨੇ ਤੇ ਬਣਾ ਕੇ ਇੱਕ ਪੂਰੀ, ਜਿਵੇਂ ਆਪਾਂ ਕਿਸੇ ਨੂੰ ਖਰਾਬ ਕਰਦੇ ਆ, ਉਵੇਂ ਦਿੱਲੀ ਨੇ ਖਰਾਬ ਕੀਤਾ ਹੋਇਆ। 1947 ਤੋਂ ਅਗਲੇ ਲੱਗੇ ਹੋਏ ਨੇ। ਇਸ ਸਥਿਤੀ ਵਿੱਚ ਅਸੀਂ ਚਾਹੇ ਜਿਹਨੂੰ ਮਰਜ਼ੀ ਸੀਐਮ ਬਣਾ ਲਈਏ ਪੰਜਾਬ ਦੇ ਵਿੱਚ, ਇਸ ਸਿਸਟਮ ਦੇ ਅਧੀਨ ਜਿਹੜੀ ਮਰਜ਼ੀ ਸਰਕਾਰ ਬਣ ਜਾਵੇ, ਉਹ ਕਾਮਯਾਬ ਨਹੀਂ ਹੋ ਸਕਦੇ। ਸੱਤਾ 'ਚ ਆ ਸਕਦੇ ਆ, ਪਰ ਜੇਕਰ ਕੇਜਰੀਵਾਲ ਵਰਤਾਰਾ ਦਿੱਲੀ 'ਚ ਜਿਵੇਂ ਦੂਜੀ ਤੀਜੀ ਵਾਰ ਵੀ ਆਇਆ, ਤਾਂ ਉੱਥੇ ਉਹਦੇ ਕਾਰਨ ਜਿਹੜੇ ਗਿਣਾਏ ਜਾਂਦੇ ਨੇ ਕਿ ਜੀ ਉਹਨੇ ਆਹ ਕਰਤਾ, ਉਹਨੇ ਉਹ ਕਰਤਾ, ਉਹਨੇ ਵਿਕਾਸ ਕਰਤਾ, ਉਹ ਕਾਰਨ ਇੱਥੇ ਨਹੀਂ। ਇੱਥੇ ਸੱਤਾ 'ਚ ਤਾਂ ਆ ਸਕਦੇ ਹੋ, ਪਰ ਜਦੋਂ ਤੁਸੀਂ ਕੁਝ ਕਰ ਨਾ ਸਕੇ ਤਾਂ ਫੇਰ ਉਸ ਤੋਂ ਅੱਗੇ ਕੀ ਆ। ਲੋਕ ਕਹਿੰਦੇ ਆ ਜੇ ਕਹੀਏ ਕਿ ਕੇਜਰੀਵਾਲ ਵਰਤਾਰਾ ਵੀ ਕੋਈ ਚਮਤਕਾਰ ਨਹੀਂ ਦਿਖਾ ਸਕਦਾ, ਤਾਂ ਲੋਕ ਕਹਿੰਦੇ ਆ ਫਿਰ ਤੁਹਾਨੂੰ ਬਾਦਲ ਫਿੱਟ ਬੈਠਦਾ। ਉਹ ਭਾਈ, ਨਾ ਸਾਨੂੰ ਬਾਦਲ ਚਾਹੀਦਾ ਨਾ ਕੈਪਟਨ। ਅਸੀਂ ਤਾਂ ਇਹ ਗੱਲ ਸਮਝਾਉਣੀ ਚਾਹੁੰਦੇ ਆ ਕਿ ਇਸ ਸਥਿਤੀ ਵਿੱਚ ਤੇ ਇਸ ਸਿਸਟਮ ਦੇ ਵਿੱਚ ਕੁਝ ਵੀ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਤੇ ਦਿੱਲੀ ਦੇ ਵਿੱਚ ਉੱਥੇ ਦੇ ਸਿਸਟਮ ਨੂੰ, ਮੁੱਖ ਮੰਤਰੀ ਨੂੰ ਜਾਂ ਉੱਥੇ ਦੇ ਕੇਜਰੀਵਾਲ ਨੂੰ ਮਾੜਾ ਦਰਸਾਉਣ ਦੇ ਲਈ ਬੜਾ ਕੁਝ ਕੀਤਾ ਬੀਜੇਪੀ ਨੇ, ਆਰਐਸਐਸ ਨੇ ਬੜਾ ਕੁਝ ਕੀਤਾ, ਮੋਦੀ ਹੋਣਾ ਨੇ, ਅਮਿਤ ਸ਼ਾਹ ਹੋਣਾ ਨੇ, ਕੋਈ ਸ਼ੱਕ ਨਹੀਂ। ਪਰ ਜੇਕਰ ਉੱਥੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿੱਚ ਗੋਲੀ ਚੱਲੇ, ਜੇਕਰ ਉੱਥੇ ਯੂਨੀਵਰਸਿਟੀ ਦੇ ਵਿੱਚ ਵੜ ਕੇ ਹਿੰਦੂ ਕੱਟੜਪੰਥੀ ਗੁੰਡੇ ਕਾਮਰੇਡਾਂ ਦੀਆਂ, ਵਿਦਿਆਰਥੀ ਜਥੇਬੰਦੀ ਦੀਆਂ ਲੀਡਰਾਂ ਦੇ ਉੱਤੇ ਅਟੈਕ ਕਰਨ, ਜਾਂ ਸ਼ਾਹੀਨ ਬਾਗ ਦੇ ਵਿੱਚ ਕੋਈ ਫਾਇਰ ਕੱਢਿਆਵੇ, ਜਾਂ ਅੱਜ ਜਿਵੇਂ ਗਾਰਗੀ ਕਾਲਜ ਦੇ ਵਿੱਚ ਨੰਗੇ ਹੋ ਕੇ ਵੜ ਗਏ ਬਾਹਮਣਵਾੜੀਏ ਹਿੰਦੂ ਕੱਟੜਪੰਥੀ, ਇਹ ਸਾਰੇ ਕਾਸੇ ਦੇ ਬਾਰੇ ਜੇ ਪੰਜਾਬ ਦੇ ਵਿੱਚ ਇਹੋ ਜਿਹਾ ਕੁਝ ਗੰਦ ਪਾਉਣ ਤੇ ਤੁਲ ਜਾਣ ਦਿੱਲੀ ਦੀ ਸ਼ਹਿ ਉੱਤੇ ਹਿੰਦੂ ਕੱਟੜਪੰਥੀ, ਤਾਂ ਇੱਥੇ ਤੇ ਦਿੱਲੀ 'ਚ ਬੜਾ ਫਰਕ ਆ। ਦਿੱਲੀ ਦੀ ਪੁਲਿਸ ਜਿਹੜੀ ਆ, ਉਹਦੀ ਹਾਜ਼ਰੀ ਵਿੱਚ ਇਹ ਸਾਰਾ ਕੁਝ ਬੜੀ ਧੂਮ ਧਾਮ ਨਾਲ ਕੀਤਾ ਜਾਂਦਾ। ਖੜੀ ਹੁੰਦੀ ਆ ਪੁਲਿਸ ਕੋਲੇ, ਅਗਲਾ ਗੋਲੀਆਂ ਚਲਾ ਰਿਹਾ ਹੁੰਦਾ, ਖੜੀ ਹੁੰਦੀ ਆ ਪੁਲਿਸ ਕੋਲੇ, ਉਹ ਇਹ ਸਾਰੇ ਜਿਹੜੇ ਗਲਤ ਕਾਂਡ ਨੇ ਉਹ ਬੜੀ ਮੌਜ ਨਾਲ ਕਰਦੇ ਆ, ਕਿਉਂਕਿ ਮੋਦੀ ਦਾ ਤੇ ਅਮਿਤ ਸ਼ਾਹ ਦਾ ਉਹਨਾਂ ਨੂੰ ਡਰ ਵਾ ਪੁਲਿਸੀਆਂ ਨੂੰ, ਤੇ ਪੁਲਿਸ ਦੀ ਮਰਜ਼ੀ ਦੇ ਨਾਲ, ਪੁਲਿਸ ਦੀ ਛਤਰ ਛਾਇਆ ਹੇਠ ਇਹ ਘਿਨਾਉਣੇ ਕਾਂਡ ਜਿਹੜੇ ਆ ਹੁੰਦੇ ਆ। ਤੇ ਜਦੋਂ ਇਹ ਘਿਨਾਉਣੇ ਕਾਂਡ ਹੁੰਦੇ ਆ ਤੇ ਮੋਦੀ ਨੂੰ, ਅਮਿਤ ਸ਼ਾਹ ਨੂੰ ਤਾਂ ਲੋਕ ਕੁਝ ਕਹਿੰਦੇ ਨਹੀਂ, ਕਿਉਂਕਿ ਭਾਰਤੀ ਮੀਡੀਆ ਜਿਹੜਾ ਹੈ ਉਹ ਗੋਦੀ ਮੀਡੀਆ ਬਣਿਆ ਹੋਇਆ। ਉਹ ਜਦੋਂ ਕੇਜਰੀਵਾਲ ਨੂੰ ਸਵਾਲ ਕੀਤਾ ਜਾਂਦਾ ਤਾਂ ਕੇਜਰੀਵਾਲ ਤੇ ਉਹਦੀ ਪਾਰਟੀ ਜਾਂ ਉਹਦੇ ਹਮਦਰਦ ਜਿਹੜੇ ਸਮਰਥਕ ਨੇ, ਉਹ ਪੋਲਾ ਜਿਹਾ ਮੂੰਹ ਬਣਾ ਕੇ ਇੰਨੀ ਗੱਲ ਕਹਿ ਦਿੰਦੇ ਆ ਕਿ ਜੀ ਪੁਲਿਸ ਨੂੰ ਆਪਦਾ ਕੰਮ ਸਖਤੀ ਨਾਲ ਕਰਨਾ ਚਾਹੀਦਾ, ਤੇ ਜੇ ਕਿਤੇ ਸਾਡੇ ਹੱਥ 'ਚ ਹੋਵੇ ਫੇਰ ਅਸੀਂ ਜ਼ਰੂਰ ਕੁਝ ਕਰਦੇ। ਪਰ ਹੁਣ ਦਿੱਲੀ ਪੁਲਿਸ ਦਾ ਕੰਟਰੋਲ ਸਾਡੇ ਕੋਲ ਨਹੀਂ ਹੈ, ਤੇ ਦਿੱਲੀ ਪੁਲਿਸ ਦਾ ਕੰਟਰੋਲ ਹੋਮ ਮਿਨਿਸਟਰੀ ਦੇ ਕੋਲ ਆ। ਤਾਂ ਅਮਿਤ ਸ਼ਾਹ ਨੂੰ ਚਾਹੀਦਾ ਕਿ ਆਰਡਰ ਦੇ ਕੇ ਇਹਨਾਂ ਗਲਤ ਅਨਸਰਾਂ ਦਾ ਜਿਹੜਾ ਨਗੰਦਾ ਉਹ ਕੱਸਿਆ ਜਾਵੇ। ਹੁਣ ਕੇਜਰੀਵਾਲ ਤਾਂ ਇੰਨਾ ਕਹਿ ਕੇ ਸੁਰਖਰੂ ਹੋ ਜਾਂਦਾ, ਜਿਹੜਾ ਵੀ ਉੱਥੇ ਕ੍ਰਾਈਮ ਹੁੰਦਾ ਜਾਂ ਅਮਨ ਕਾਨੂੰਨ ਦੀ ਸਥਿਤੀ ਖਤਰੇ ਹੇਠ ਆਉਂਦੀ ਆ, ਤਾਂ ਉੱਥੇ ਉਹ ਬੜੀ ਮੌਜ ਨਾਲ ਸੁਰਖਰੂ ਹੋ ਸਕਦਾ। ਪਰ ਪੰਜਾਬ ਦੇ ਵਿੱਚ ਤੁਸੀਂ ਸੋਚੋ, ਮੰਨ ਲਓ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਰਾਜ ਹੋਵੇ, ਦਿੱਲੀ ਵਾਲੇ ਆਪਦੇ ਆ ਹਿੰਦੂ ਕੱਟੜਪੰਥੀਆਂ ਨੂੰ ਦੇ ਦੇਣ ਪੰਪ ਵੀ ਨੇਰੀ ਠਾਲ ਦੋ। ਇੱਥੇ ਹਰੇਕ ਸ਼ਹਿਰ ਦੇ ਵਿੱਚ ਇਹਨਾਂ ਨੇ ਬੜੇ ਬੰਦੇ ਇਹੋ ਜਿਹੇ ਪਾਲੇ ਹੋਏ ਨੇ। ਕੱਲ ਪਰਸੋਂ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ, ਸੂਰੀ ਆ ਇੱਕ ਇੱਥੇ ਅੰਮ੍ਰਿਤਸਰ ਦਾ, ਉਹ ਪਿਸਤੌਲ ਕੱਢੀ ਬੈਠਾ, ਕਹਿੰਦਾ ਚੱਕ ਦਿਆਂਗੇ ਫੱਟੇ ਸਿੱਖਾਂ ਦੇ, 2% ਰਗੜ ਦਿਆਂਗੇ। ਹੁਣ ਇਦਾਂ ਦੀਆਂ ਗੱਲਾਂ ਕਰਨ ਵਾਲੇ ਪੰਜਾਬ ਦੇ ਵਿੱਚ ਪਟਿਆਲੇ 'ਚ ਵੀ ਇੱਕ ਦੋ, ਰੋਪੜ ਵੀ ਆ, ਤਕਰੀਬਨ ਹਰ ਸ਼ਹਿਰ ਦੇ ਵਿੱਚ ਇਦਾਂ ਦੇ ਹਿੰਦੂ ਕੱਟੜਪੰਥੀ ਜਿਹੜੇ ਨੇ ਉਹ ਪੈਦਾ ਕੀਤੇ ਗਏ ਨੇ, ਉਭਾਰੇ ਗਏ ਨੇ। ਬੇਸ਼ੱਕ ਆਮ ਹਿੰਦੂ ਸਮਾਜ ਉਹਨਾਂ ਤੋਂ ਦੁਖੀ ਹੈ, ਪਰ ਇਹੋ ਜਿਹੇ ਲੋਕਾਂ ਨੂੰ ਜਿਹੜੇ ਕਿ ਅਪਰਾਧੀ ਬਿਰਤੀ ਦੇ ਬੰਦੇ ਨੇ, ਇਹੋ ਜਿਹੇ ਲੋਕਾਂ ਨੂੰ ਜਦੋਂ ਸਰਕਾਰੀ ਸ਼ਹਿ ਹੋ ਜਾਵੇ
ਤੇ ਉੱਪਰੋਂ ਪਤਾ ਹੋਵੇ ਕਿ ਪੁਲਿਸ ਸਾਨੂੰ ਕੁਝ ਨਹੀਂ ਕਹੂਗੀ, ਕਿਉਂਕਿ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਨੇ ਉਹ ਵੀ ਦਿੱਲੀ ਦਰਬਾਰ ਦੀ ਚਾਕਰੀ ਵੱਧ ਕਰਦੇ ਆ, ਪੰਜਾਬ ਸਰਕਾਰ ਨੂੰ ਜਾਂ ਪੰਜਾਬ ਨੂੰ ਉਹ ਘੱਟ ਸਮਝਦੇ ਆ। ਤੋ ਜੇਕਰ ਪੁਲਿਸ ਦੀ ਹਾਜ਼ਰੀ ਵਿੱਚ ਇਹਨਾਂ ਹਿੰਦੂ ਕੱਟੜਪੰਥੀਆਂ ਨੂੰ ਮਾਹੌਲ ਖਰਾਬ ਕਰਨ ਦੀ ਦਿੱਲੀ ਵਾਂਗੂ ਖੁੱਲ੍ਹ ਮਿਲ ਜਾਵੇ ਤਾਂ ਇੱਥੋਂ ਦੀ ਪੰਜਾਬ ਸਰਕਾਰ ਇਹ ਨਹੀਂ ਕਹਿ ਸਕੂਗੀ ਕਿ ਜੀ ਅਸੀਂ ਕੀ ਕਰੀਏ, ਕਿਉਂਕਿ ਇੱਥੇ ਦਾ ਡੀਜੀਪੀ ਜਾਂ ਪੰਜਾਬ ਦਾ ਸਾਰਾ ਪ੍ਰਬੰਧ ਜਿਹੜਾ ਹੈ ਪੁਲਿਸ ਦਾ ਉਹ ਕੇਂਦਰ ਦੇ ਅਧੀਨ ਨਹੀਂ, ਇਹ ਤਾਂ ਪੰਜਾਬ ਦੇ ਅਧੀਨ ਆ। ਸੋ ਪੰਜਾਬ ਦੇ ਵਿੱਚ ਜਦੋਂ ਉਹ ਆਈ ਤੇ ਆ ਜਾਣ, ਜਿਵੇਂ ਦਿੱਲੀ 'ਚ ਉਹਨਾਂ ਨੇ ਗਦਰ ਮਚਾਇਆ ਪਿਆ, ਸੁਣਦੇ ਆ ਸਾਰੀ ਦੁਨੀਆ 'ਚ ਤੋਏ ਤੋਏ ਹੁੰਦੀ ਆ ਵੀ ਨੰਗੇ ਹੋ ਕੇ ਗਾਰਗੀ ਕਾਲਜ ਦੀਆਂ ਕੁੜੀਆਂ ਨੂੰ ਹੱਥੋਂ ਪਾਈ ਕਰਨ ਜਾ ਵੜੇ ਤੇ ਉੱਥੇ ਜਾਮੀਆ ਸ਼ਾਹੀਨ ਬਾਗ ਉੱਥੇ ਚੱਲ ਰਿਹਾ ਪ੍ਰੋਟੈਸਟ ਤੇ ਇਹਨਾਂ ਦੇ ਲੀਡਰ ਕਹਿ ਰਹੇ ਨੇ ਕਿ ਇਹ ਜਿਹੜੇ ਧਰਨੇ ਤੇ ਬੈਠੇ ਆ ਸ਼ਾਹੀਨ ਬਾਗ, ਇਹ ਨੇੜਲੇ ਘਰਾਂ 'ਚ ਵੜ ਕੇ ਰੇਪ ਕਰ ਸਕਦੇ ਆ। ਬੈਠੀਆਂ ਤਾਂ ਲੇਡੀਜ਼ ਨੇ, ਜਨਾਨੀਆਂ ਨੇ, ਉੱਥੇ ਜਨਾਨੀਆਂ ਰੇਪ ਕਰ ਲੈਣਗੀਆਂ। ਤੇ ਜਿਸ ਤਰੀਕੇ ਦਾ ਭੜਕਾਹਟ ਭਰਿਆ ਗੁੰਡਿਆਂ ਬਦਮਾਸ਼ਾਂ ਵਾਲਾ ਬੋਲ ਚਾਲ ਇਹਨਾਂ ਨੇ ਇਲੈਕਸ਼ਨ ਦੌਰਾਨ ਵਰਤਿਆ, ਉਹ ਸਾਰੀ ਦੁਨੀਆ ਦੇ ਸਾਹਮਣੇ ਆ। ਪਰ ਜੇਕਰ ਦਿੱਲੀ ਵਿੱਚ ਇਹ ਸਾਰਾ ਕੁਝ ਵਾਪਰ ਰਿਹਾ ਤਾਂ ਜਿਹੜੇ ਲੋਕ ਮੋਦੀ ਵੱਲੋਂ, ਭਾਜਪਾ ਵੱਲੋਂ, ਇਹ ਲੀਡਰ, ਇਹ ਮੁੱਖ ਮੰਤਰੀ, ਇਹ ਸਾਰੇ ਜਿਹੜੇ ਬੋਲਦੇ ਆ, ਇਹ ਸਾਰੇ ਤਕਰੀਬਨ ਹਿੰਦੂ ਹੁੰਦੇ ਆ, ਹਿੰਦੂ ਭਾਈਚਾਰੇ 'ਚ ਹੁੰਦੇ ਆ। ਤੇ ਜਿਹੜੇ ਬੰਦੇ ਇਹਨਾਂ ਦਾ ਵਿਰੋਧ ਕਰਨ ਲਈ ਮੈਦਾਨ ਵਿੱਚ ਆਉਂਦੇ ਆ ਕੇਜਰੀਵਾਲ ਹੋਣਾ ਵੱਲੋਂ, ਉਹ ਵੀ ਹਿੰਦੂ ਹੁੰਦੇ ਆ। ਤੇ ਲੋਕਾਂ ਦੇ ਸਾਹਮਣੇ ਦੋ ਚੀਜ਼ਾਂ ਨੇ, ਇੱਕ ਗਰਮ ਹਿੰਦੂ ਨੇ, ਇੱਕ ਨਰਮ ਹਿੰਦੂ ਆ। ਤਾਂ ਲੋਕਾਂ ਨੇ ਨਰਮ ਹਿੰਦੂਤਵਾ ਨੂੰ ਰੱਦ ਕਰ ਦਿੱਤਾ, ਗਰਮ ਹਿੰਦੂਤਵਾ ਨੂੰ, ਮੋਦੀ ਵਾਲੇ ਆਰਐਸਐਸ ਵਾਲੇ ਹਿੰਦੂਤਵਾ ਨੂੰ। ਤੇ ਜਿਹੜਾ ਹਿੰਦੂਤਵਾ ਕੇਜਰੀਵਾਲ ਹੁਣੇ ਲਈ ਫਿਰਦੇ ਆ ਉਹਨੂੰ ਪ੍ਰਵਾਨ ਕਰ ਲਿਆ। ਪਰ ਪੰਜਾਬ ਦੇ ਵਿੱਚ ਜੇਕਰ ਗਰਮ ਹਿੰਦੂਤਵਾ ਨਾ ਵੀ ਹੋਵੇ, ਜੇ ਨਰਮ ਹਿੰਦੂਤਵਾ ਵੀ ਇੱਥੇ ਸੱਤਾਧਾਰੀ ਹੋ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜੇ ਆ ਤੱਤੇ ਐਲੀਮੈਂਟ ਹਿੰਦੂ ਕੱਟੜਪੰਥੀ ਨੇ, ਇਹਨਾਂ ਨੇ ਉਹ ਬਿਰਤਾ ਪਾਉਣੀ ਹੈ, ਉਹ ਮਾਹੌਲ ਖਰਾਬ ਕਰਨਾ ਹੈ ਕਿ ਪੰਜਾਬ ਦੀ ਧਰਤੀ ਉੱਤੇ ਲਾਂਬੂ ਲੱਗਣਗੇ। ਕਿਉਂਕਿ ਪੰਜਾਬ ਜਿਹੜਾ ਹੈ ਇੱਥੇ ਸਿੱਖ ਵਸੋਂ ਆ ਤੇ ਸਿੱਖ ਆਪਦੇ ਧਰਮ, ਆਪਦੇ ਧਾਰਮਿਕ ਸੰਸਕਾਰਾਂ ਤੇ ਹੋਰ ਇਹੋ ਜਿਹੀਆਂ ਗੱਲਾਂ ਤੋਂ ਬੜਾ ਇਮੋਸ਼ਨਲ ਹੋ ਜਾਂਦਾ। ਤੋ ਸਿੱਖਾਂ ਦੇ ਸੈਂਟੀਮੈਂਟਸ ਨਾਲ ਖੇਡਣ ਲਈ ਦਿੱਲੀ ਦਰਬਾਰ, ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜੇਕਰ ਸਰਕਾਰ ਹੋਵੇ, ਉਹਨੂੰ ਖਰਾਬ ਕਰਨ ਦੇ ਲਈ ਕੋਈ ਵੀ ਪਾਣਾ ਵਪਰਾ ਸਕਦਾ। ਸੋ ਜਿਹੜੀ ਗੱਲ ਅਸੀਂ ਬਾਰ-ਬਾਰ ਕਹਿੰਦੇ ਆ ਕਿ ਕੇਂਦਰ ਦੇ ਵਿੱਚ, ਦਿੱਲੀ ਵਿੱਚ ਭਾਜਪਾ ਦਾ, ਕੇਜਰੀਵਾਲ ਦਾ ਕਾਮਯਾਬ ਹੋਣਾ, ਉੱਥੇ ਇਹ ਸਾਰਾ ਕੁਝ ਦੇ ਜਾਣਾ ਹੋਰ ਗੱਲ ਆ। ਤੇ ਦਿੱਲੀ ਦਾ ਜੇ ਕੋਈ ਬਹੁਤ ਹੀ ਜ਼ਿਆਦਾ ਮਾੜਾ ਹੋ ਜਾਵੇ ਤਾਂ ਸਾਰੀ ਦੁਨੀਆ ਦੇ ਵਿੱਚ ਜਲੂਸ ਨਿਕਲਣ ਤੋਂ ਵੀ ਮਾੜਾ ਮੋਟਾ ਉਹਨਾਂ ਨੂੰ ਉਹ ਤਾਂ ਪ੍ਰਵਾਹ ਘੱਟ ਕਰਦੇ ਆ, ਪਰ ਫਿਰ ਵੀ ਕੁਛ ਨਾ ਕਿਸੇ ਰੂਪ 'ਚ ਤਾਂ ਪ੍ਰਵਾਹ ਹੁੰਦੀ ਹੋਈ ਆ। ਤੇ ਪਰ ਪੰਜਾਬ ਦੇ ਵਿੱਚ ਤਾਂ ਜੇਕਰ ਖੂਨ ਦੀਆਂ ਨਦੀਆਂ ਵਗ ਜਾਣ, ਕੋਈ ਉਹਨਾਂ ਨੂੰ ਪ੍ਰਵਾਹ ਨਹੀਂ ਹੋਣੀ। ਸੋ ਪੰਜਾਬ ਦੇ ਵਿੱਚ ਜੇਕਰ ਕੇਜਰੀਵਾਲ ਵਰਤਾਰਾ ਸੱਤਾ 'ਚ ਆ ਜਾਵੇ, ਆਮ ਆਦਮੀ ਪਾਰਟੀ ਸੱਤਾ 'ਚ ਆ ਜਾਵੇ, ਤਾਂ ਜੋ ਕੁਛ ਇੱਥੇ ਵਾਪਰੇਗਾ ਉਹ ਕੱਲਾ ਪੰਜਾਬ ਲਈ ਜਾਂ ਮਨੁੱਖਤਾ ਲਈ ਨਹੀਂ, ਉਹ ਪੰਥ ਲਈ ਬੜਾ ਘਾਤਕ ਹੋਊਗਾ। ਪੰਥ ਲਈ, ਕਿਉਂਕਿ ਇਦੋਂ ਪਹਿਲਾਂ ਜੋ ਕੁਝ ਇੱਥੇ ਵਾਪਰ ਚੁੱਕਿਆ ਉਹ ਹੀ ਸਾਡੇ ਲਈ ਤਾਂ ਬਹੁਤ ਖਤਰਨਾਕ ਆ, ਜਿਹੜਾ ਆਮ ਆਦਮੀ ਪਾਰਟੀ ਦੇ ਆਉਣ ਨਾਲ ਵਾਪਰ ਸਕਦਾ। ਇਹ ਦਿਖਾਉਣ ਦੇ ਲਈ ਕਿ ਲਓ ਜੀ, ਇਹ ਤਾਂ ਜਿਹੜਾ ਉਹਨਾਂ ਧਿਰਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਸਪੇਸ ਦਿੰਦਾ ਆਮ ਆਦਮੀ ਪਾਰਟੀ ਦਾ ਵਰਤਾਰਾ, ਜਿਹੜੀਆਂ ਧਿਰਾਂ ਨੂੰ ਜਿਹੜਾ ਭਾਰਤੀ ਹਕੂਮਤੀ ਤੰਤਰ ਅਯੋਗ ਤੇ ਗਲਤ ਦੱਸਦਾ, ਮਤਲਬ ਪੰਥਕ ਅਤੇ ਖਾਲਿਸਤਾਨੀ ਧਿਰਾਂ, ਤੇ ਪੰਥਕ ਅਤੇ ਖਾਲਿਸਤਾਨੀ ਧਿਰਾਂ ਨੂੰ ਆਮ ਆਦਮੀ ਪਾਰਟੀ ਨੂੰ ਇੱਕੋ ਝਟਕੇ ਦੇ ਵਿੱਚ ਬਦਨਾਮ ਕਰਾਉਣ ਦੇ ਲਈ ਜੋ ਕੁਝ ਕੇਂਦਰੀ ਹਕੂਮਤ ਦੀਆਂ ਏਜੰਸੀਆਂ, ਅਜੀਤ ਡੋਭਾਲ ਐਂਡ ਕੰਪਨੀ ਕਰ ਸਕਦੇ ਆ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਤੇ ਇੱਥੇ ਪੁਲਵਾਮਾ ਅਟੈਕ ਦੀ ਤੇ ਦਵਿੰਦਰ ਸਿੰਘ ਡੀਐਸਪੀ ਦੀ ਵੀ ਯਾਦ ਆ ਰਹੀ ਆ ਵੀ ਸ਼ੁਕਰ ਹੀ ਕਰਨ ਕੇਜਰੀਵਾਲ ਐਂਡ ਕੰਪਨੀ, ਆਮ ਆਦਮੀ ਪਾਰਟੀ ਦੇ ਹਮਾਇਤੀ, ਵੀ ਜੇ ਕਿਤੇ ਉਹ ਡੀਐਸਪੀ ਦਵਿੰਦਰ ਸਿੰਘ ਉੱਥੇ ਫੜਿਆ ਨਾ ਜਾਂਦਾ ਤਾਂ ਜਿਹੜੇ ਉਹ ਨਾਲ ਲਿਆ ਰਿਹਾ ਸੀਗਾ ਉਹਨਾਂ ਦੇ ਰਾਹੀਂ ਪਤਾ ਨਹੀਂ ਕਿਹੋ ਜਿਹਾ ਹੌਲਨਾਕ ਖੂਨ ਖਰਾਬੇ ਵਾਲਾ
ਦਿੱਲੀ ਵਿੱਚ ਕੋਈ ਕਾਂਡ ਵਾਪਰਦਾ ਜਿਹਦਾ ਰਿਜ਼ਲਟ ਇਹ ਨਿਕਲਣਾ ਸੀ ਕਿ ਪੰਜਾਬ ਦੇ ਕਿ ਦਿੱਲੀ ਦੇ ਵਿੱਚ ਜਿਹੜੇ ਆ ਵੋਟਾਂ ਦੇ ਰਿਜ਼ਲਟ ਨੇ ਇਹ ਕਿਸੇ ਪਾਸੇ ਹੋਰ ਹੀ ਤੁਰ ਜਾਣੇ ਸੀ। ਪੁਲਵਾਮਾ ਅਟੈਕ ਆ ਜਿਹੜਾ ਉਹਦਾ ਜਿਵੇਂ ਲਾਹਾ ਲਿਆ, ਕੀ ਪਤਾ ਮੋਦੀ ਹੋਣਾ ਦੀ, ਅਮਿਤ ਸ਼ਾਹ ਹੋਣਾ ਦੀ ਕੀ ਸਾਜ਼ਿਸ਼ ਸੀਗੀ। ਪੁਲਵਾਮਾ ਅਟੈਕ ਤੋਂ ਬਾਅਦ ਜੋ ਕੁਝ ਇਸ ਮੁਲਕ ਨੇ ਦੇਖਿਆ ਤੇ ਜਦੋਂ ਵੋਟਾਂ ਆਈਆਂ ਫਿਰ ਉਹਦਾ ਰਿਜ਼ਲਟ, ਉਹਦਾ ਫਾਇਦਾ ਲਿਆ ਮੋਦੀ ਹੋਣਾ ਨੇ। ਉਵੇਂ ਦਾ ਕੋਈ ਕਾਂਡ ਕਰਨ ਕਰਾਉਣ ਨੂੰ ਫਿਰਦੇ ਹੋਣਗੇ, ਕੋਈ ਭਲਮਾਨਸੀ ਵਾਲੀ ਗੱਲ ਤਾਂ ਹੈ ਨਹੀਂ। ਉਹ ਜਿਹੜਾ ਕੁਝ ਚੱਕੀ ਫਿਰਦੇ ਸੀ ਸੌਦਾ ਪੱਤਾ ਦਵਿੰਦਰ ਡੀਐਸਪੀ ਹੋਣੀ, ਉਹ ਕੋਈ ਧੋਵੀਂ ਮੂੰਗੀ ਥੋੜੀ ਸੀ ਵੀ ਜਿਹੜਾ ਤੜਕਾ ਲਾ ਕੇ ਘਰੇ ਖੜਾ ਬਣਾ ਕੇ ਖਾ ਲੈਣੀ ਸੀ। ਉਹ ਕੋਈ ਗੜਬੜ ਵਾਲੀ ਗੱਲ ਹੀ ਸੀ ਨਾ। ਸੋ ਇਹ ਤਾਂ ਕੇਜਰੀਵਾਲ ਹੋਣੀ, ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਹਮਾਇਤੀ ਨੇ, ਆਗੂ ਨੇ, ਵਰਕਰ ਨੇ, ਇਹਨਾਂ ਨੂੰ ਤਾਂ ਉਸ ਪੁਲਿਸ ਅਫਸਰ ਦਾ ਧੰਨਵਾਦ ਕਰਨਾ ਚਾਹੀਦਾ। ਕਹਿੰਦਾ ਤਾਂ ਰਿਹਾ ਉਹ ਦਵਿੰਦਰ ਡੀਐਸਪੀ ਵੀ ਆਪ ਗੇਮ ਖਰਾਬ ਕਰ ਰਹੇ ਹੈ। ਭਾਈ ਜੀ ਨੇ ਉੱਥੇ ਗੇਮ ਖਰਾਬ ਕੀਤੀ ਆ ਨਾ, ਸ਼ੁਕਰ ਕਰੋ ਕਿ ਗੇਮ ਖਰਾਬ ਹੋ ਗਈ। ਤੇ ਜੇ ਕਿਤੇ ਉਹ ਗੇਮ ਖਰਾਬ ਨਾ ਹੋਈ ਹੁੰਦੀ ਫਿਰ ਭਾਣੇ ਬੜੇ ਕਸੂਤੇ ਵਾਪਰਨੇ ਸੀ। ਸੋ ਪੰਜਾਬ ਦੀ ਧਰਤੀ ਉੱਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜਾਂ ਇਸ ਵਰਤਾਰੇ ਦਾ ਸਿਖਰਾਂ ਵੱਲ ਵਧਣਾ, ਅੱਗੇ ਆਉਣਾ ਸੁਭਾਵਿਕ ਆ, ਕਿਉਂਕਿ ਜਦੋਂ ਕੋਈ ਜਿੱਤ ਹਾਸਲ ਹੁੰਦੀ ਆ ਤਾਂ ਫਿਰ ਚਾਅ ਚੜ੍ਹਦਾ। ਤੇ ਜਿਸ ਤਰੀਕੇ ਨਾਲ ਲੁਧਿਆਣੇ ਜਲੰਧਰ ਬਾਈਪਾਸ ਦੇ ਉੱਤੇ ਜਿਹੋ ਜਿਹਾ ਧਰਨਾ ਸ਼ਾਹੀਨ ਬਾਗ 'ਚ ਉਹੋ ਜਿਹਾ ਕਾਲੇ ਕਾਨੂੰਨਾਂ ਦੇ ਖਿਲਾਫ, ਖਾਸ ਤੌਰ ਦੇ ਉੱਤੇ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਜਿਹੜਾ ਉੱਥੇ ਪ੍ਰੋਟੈਸਟ ਸ਼ੁਰੂ ਹੋਇਆ, ਹੁਣ ਉਸ ਪ੍ਰੋਟੈਸਟ ਤੋਂ ਹਰੇਕ ਧਿਰ ਆਪੋ ਆਪਦੇ ਨਜ਼ਰੀਏ ਤੋਂ ਲਾਹਾ ਲੈਣਾ ਚਾਹੇਗੀ। ਕਾਂਗਰਸ ਵੀ ਉਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਆ, ਪਰ ਆਮ ਆਦਮੀ ਪਾਰਟੀ ਜਿਹੜੀ ਆ, ਜੇਕਰ ਉਹਦੇ ਪੰਜਾਬ ਦੀ ਲੀਡਰਸ਼ਿਪ ਨੇ ਇਸ ਜਿਹੜਾ ਮੁੱਦਾ ਨਾਗਰਿਕਤਾ ਸੋਧ ਬਿੱਲ ਉਹਦੇ ਬਾਰੇ ਕੋਈ ਸਹੀ ਜਿਹੜਾ ਹੈਗਾ ਰੋਲ ਉਹ ਨਿਭਾਉਣਾ ਸ਼ੁਰੂ ਕਰ ਲਿਆ, ਤਾਂ ਪੰਜਾਬ ਦੀ ਜਿਹੜੀ ਮੁਸਲਮਾਨ ਵੋਟ ਬੈਂਕ ਆ ਜਾਂ ਹੋਰ ਇਸ ਤਰੀਕੇ ਦੇ, ਕਿਉਂਕਿ ਬੇਅਦਬੀ ਕਾਂਡ ਤੋਂ ਬਾਅਦ ਜਿਹੜੀ ਵੋਟ ਕਾਂਗਰਸ ਨੂੰ ਇਸ ਕਰਕੇ ਪੈ ਗਈ ਸੀ ਕਿ ਸ਼ਾਇਦ ਇਹ ਇਨਸਾਫ ਦਿਵਾ ਸਕਣ, ਉਹ ਵੀ ਵੋਟ ਹੁਣ ਸ਼ਿਫਟ ਹੋ ਕੇ ਜਿਹੜੀ ਆ ਆਮ ਆਦਮੀ ਪਾਰਟੀ ਦੇ ਖਾਤੇ 'ਚ ਜਾ ਸਕਦੀ ਆ। ਹੋਰ ਵੀ ਆਮ ਜਿਹੜਾ ਪੜ੍ਹਿਆ ਲਿਖਿਆ ਤਬਕਾ, ਜਿਨ੍ਹਾਂ ਨੂੰ ਕਾਂਗਰਸ ਅਤੇ ਬਾਦਲਕਿਆਂ ਤੋਂ ਪੂਰੀ 100/100 ਨਾਰਾਜ਼ਗੀ ਆ, ਉਹ ਵੀ ਜਿਹੜੀ ਵੋਟ ਆ ਉਹ ਇੱਧਰ ਆ ਸਕਦੀ ਆ। ਤੇ ਨੌਜਵਾਨ ਤਬਕੇ ਦੀ ਵੋਟ ਆ ਜਿਹੜੀ, ਉਹ ਵੀ ਕੇਜਰੀਵਾਲ ਫਨੋਮਨੇ ਤੋਂ ਪ੍ਰਭਾਵਿਤ ਹੋ ਸਕਦੀ ਆ। ਸੋ ਇਹ ਤਾਂ ਦਿਖਦਾ ਹੈ ਕਿ ਜੇਕਰ ਇਹ ਮਿਹਨਤ ਕਰਨ ਤਾਂ ਪੰਜਾਬ ਦੇ ਵਿੱਚ ਕੇਜਰੀਵਾਲ ਜਿਹੜਾ ਅਵਤਾਰ ਆਪਦਾ ਕ੍ਰਿਸ਼ਮਾ ਦਿਖਾ ਸਕਦਾ, ਪਰ ਉਹ ਕੋਈ ਕ੍ਰਿਸ਼ਮਾ ਜਿਹੜਾ ਵੋਟਾਂ ਜਿੱਤਣ ਤੱਕ ਤਾਂ ਹੋ ਸਕਦਾ। ਮੈਂ ਇਹ ਗੱਲ ਵਾਰ-ਵਾਰ ਕਹਿਣੀ ਚਾਹੁੰਦਾ ਕਿ ਉਹ ਕੋਈ ਪੰਜਾਬ ਨੂੰ ਜੇ ਕਹਿ ਦਈਏ ਵੀ ਸਾਰੇ ਜਿਹੜੇ ਮਸਲੇ ਹੱਲ ਹੋ ਜਾਣਗੇ, ਇਹੋ ਜਿਹੀ ਕੋਈ ਗੱਲ ਨਹੀਂ। ਤੇ ਇਹ ਜਿਹੜੇ ਇਸ ਵੇਲੇ ਆਗੂ ਤੇ ਵਰਕਰ ਉਹਦੀ ਜਿੱਤ ਲਈ, ਆਮ ਆਦਮੀ ਪਾਰਟੀ ਨੂੰ ਸੱਤਾ 'ਚ ਲਿਆਉਣ ਲਈ ਮਿਹਨਤ ਕਰਨੀ ਚਾਹੁੰਦੇ ਆ, ਉਹਨਾਂ ਨੂੰ ਇਸ ਗੱਲ ਦਾ ਜ਼ਰੂਰ ਚੇਤੇ ਰੱਖਣ ਦੀ ਲੋੜ ਹੈ ਕਿ ਕਿਸੇ ਵੇਲੇ ਪੰਜਾਬ ਦੇ ਅਕਾਲੀ ਲੀਡਰ ਆਮ ਆਵਾਮ ਨੂੰ ਆਪਦੀਆਂ ਤਕਰੀਰਾਂ ਨਾਲ ਇਉਂ ਲੱਗਣ ਲਾ ਦਿੰਦੇ ਸੀ ਵੀ ਇੱਕ ਵਾਰੀ ਸਾਡਾ ਕੁਰਸੀ ਨੂੰ ਹੱਥ ਪਵਾ ਦਿਓ। ਜੇਕਰ ਅਕਾਲੀ ਦਲ ਦਾ ਰਾਜ ਆ ਗਿਆ, ਸਮਝ ਲਓ ਖਾਲਿਸਤਾਨ ਹੀ ਬਣ ਗਿਆ, ਸਿੱਖਾਂ ਦਾ ਰਾਜ ਹੀ ਆ ਜਾਣਾ ਬਸ। ਫਿਰ ਜਿਵੇਂ ਕਹੋਗੇ ਆਪਾਂ ਸਾਰੇ ਮਸਲੇ ਹੱਲ ਜੀ ਪੰਥ ਤੇ ਪੰਜਾਬ ਦੇ। ਤੇ ਇਹ ਗੱਲ ਬੜੀ ਵਾਰ ਉਹਨਾਂ ਨੇ ਕੀਤੀ, ਪੰਥ ਖਤਰੇ 'ਚ ਆ ਤੇ ਪੰਥ ਖਤਰੇ 'ਚ ਹੀ ਰਿਹਾ, ਤੇ ਅੱਜ ਲੋਕ ਉਹਨਾਂ ਦਾ ਯਕੀਨ ਨਹੀਂ ਕਰਦੇ। ਜਿਵੇਂ ਅਕਾਲੀ ਦਲ ਨੇ ਆਪਦਾ ਕਈ ਵਾਰ ਉਹਨਾਂ ਨੂੰ ਤਾਂ ਮੌਕਾ ਮਿਲਿਆ, ਫਿਰ ਯਕੀਨ ਟੁੱਟਿਆ ਨਾ। ਅਸਲ ਵਿੱਚ ਕਾਰਨ ਕਰਾਉਣ ਜੋਗੇ ਤਾਂ ਹੈ ਨਹੀਂ, ਕਿਉਂਕਿ ਇਹ ਸਿਸਟਮ ਉਹਨਾਂ ਨੂੰ ਕਿਸੇ ਕੰਢੇ ਬੰਨੇ ਲੱਗਣ ਹੀ ਨਹੀਂ ਦਊਗਾ ਅਕਾਲੀ ਦਲ ਨੂੰ। ਪਰ ਇਹ ਜਿਹੜੇ ਆਮ ਆਦਮੀ ਪਾਰਟੀ ਵਾਲਾ ਫਨੋਮਨਾ, ਉਹਦਾ ਪਹਿਲੀ ਚੋਰੀ ਪਹਿਲਾ ਹੀ ਫਾਹਾ। ਜਿੱਦਣ ਸਰਕਾਰ ਬਣ ਗਈ 6 ਮਹੀਨਿਆਂ ਦੇ ਵਿੱਚ ਹੀ ਲੋਕਾਂ ਨੇ ਪੁੱਛਣ ਲੱਗ ਜਾਣਾ ਕਿ ਤੁਸੀਂ ਤਾਂ ਕਹਿੰਦੇ ਸੀ ਆਹ ਹੋ ਜੂ ਉਹ ਹੋ ਜੂ, ਹੋਇਆ ਤਾਂ ਹੈ ਨਹੀਂ, ਕਿਉਂਕਿ ਹੋਣ ਦੇਣਾ ਨਹੀਂ। ਇਸ ਮੁਲਕ ਦੇ ਸਿਸਟਮ ਨੇ ਪੰਜਾਬ ਨੂੰ ਜਾਂ ਪੰਥ ਨੂੰ ਓਕੇ ਕਰਨ ਦੇ ਲਈ, ਠੀਕ ਕਰਨ ਦੇ ਲਈ ਥੋੜੀ ਰੱਖਿਆ ਸਿਸਟਮ, ਉਹ ਤਾਂ ਇਹਦੇ ਖਿਲਾਫ ਆ। ਸੋ ਪੰਜਾਬ ਨੂੰ ਇੱਕ ਇਹੋ ਜਿਹੇ ਹਾਲਾਤ ਵਿੱਚ, ਇਹੋ ਜਿਹੇ ਮਾਹੌਲ ਵਿੱਚ ਲੈ ਕੇ ਜਾਣ ਲਈ ਜਿਹਨੇ ਜਿੱਦ ਫੜੀ ਹੈ ਸਿਸਟਮ ਨੇ, ਉਹਦੇ ਲਈ ਚਾਹੇ ਕੇਜਰੀਵਾਲ ਮੁੱਖ ਮੰਤਰੀ ਬਣ ਜੇ, ਚਾਹੇ ਬਣ ਜੇ ਕੈਪਟਨ ਅਮਰਿੰਦਰ ਸਿੰਘ, ਤੇ ਚਾਹੇ ਹੋਵੇ ਬਾਦਲ,
ਪੰਜਾਬ ਦਾ ਮੁੱਖ ਮੰਤਰੀ ਜਾਂ ਪੰਜਾਬ 'ਚ ਸੱਤਾ ਜਿਹੜੀ ਵੀ ਮਰਜ਼ੀ ਪਾਰਟੀ ਦੀ ਹੋਵੇ, ਦਿੱਲੀ ਦਰਬਾਰ ਨੇ ਉਸੇ ਹਕੂਮਤੀ ਏਜੰਡੇ ਨੂੰ ਲਾਗੂ ਰੱਖਣਾ ਜਿਹਦੇ ਤਹਿਤ ਪੰਥ ਅਤੇ ਪੰਜਾਬ ਦੀ ਤਬਾਹੀ ਜਿਹੜੀ ਆ ਉਹ ਕਰਨੀ ਹੈ। ਤੇ ਜਦੋਂ ਸੱਤਾ ਵਿੱਚ ਹੋਣਗੇ ਆਮ ਆਦਮੀ ਪਾਰਟੀ ਵਾਲੇ, ਅੱਜ ਤਾਂ ਬੜਾ ਗੱਲਾਂ ਫੁਰਦੀਆਂ ਨੇ, ਜਦੋਂ ਸੱਤਾ ਤੇ ਨਾ ਹੋਈਏ ਉਦੋਂ ਇਦਾਂ ਹੀ ਹੁੰਦਾ, ਪਰ ਜਦੋਂ ਸੱਤਾ ਵਿੱਚ ਹੋਏ, ਦਿੱਲੀ ਤੋਂ ਉਹ ਏਜੰਡੇ ਚੱਲ ਰਹੇ ਹੋਏ ਜਿਨ੍ਹਾਂ ਦਾ ਨਿਸ਼ਾਨਾ ਪੰਥ ਅਤੇ ਪੰਜਾਬ ਦਾ ਘਾਣ ਕਰਨਾ ਹੈ, ਉਸ ਮੌਕੇ ਜਵਾਬ ਦੇਣਾ ਔਖਾ ਹੋ ਜਾਣਾ। ਸੋ ਅੱਜ ਦੀ ਤਰੀਕ ਵਿੱਚ ਆਮ ਆਦਮੀ ਪਾਰਟੀ ਨੂੰ ਜਦੋਂ ਇਹ ਲੱਗਦਾ ਕਿ ਦਿੱਲੀ ਵਿੱਚ ਜਿੱਤਣ ਤੋਂ ਬਾਅਦ ਅਸੀਂ ਹੁਣ ਪੰਜਾਬ ਦੇ ਵਿੱਚ ਵੀ ਧੋਬੀ ਪਟਕਾ ਮਾਰ ਕੇ ਸਾਰਿਆਂ ਨੂੰ ਤੇ ਫਤਿਹ ਹਾਸਲ ਕਰ ਲੈਣੀ ਹੈ, ਇਹ ਇੱਕ ਪੋਜੀਸ਼ਨ ਹੈ। ਦੂਜੀ ਪੋਜੀਸ਼ਨ ਉਹ ਆ ਸਕਦੀ ਹੈ ਜਦੋਂ ਪੰਜਾਬ ਦੀ ਸੱਤਾ ਜਿਹੜੀ ਆ ਉਹ ਤੁਹਾਡੇ ਹੱਥ 'ਚ ਹੋਵੇ। ਪਰ ਤੀਜੀ ਪੋਜੀਸ਼ਨ ਲਈ ਅੱਜ ਹੀ ਤਿਆਰ ਰਹੋ ਕਿ ਦਿੱਲੀ ਦਰਬਾਰ ਨੇ ਪੰਜਾਬ ਨੂੰ ਜਿਸ ਤਰੀਕੇ ਨਾਲ ਰੋੜਿਆ ਹੋਇਆ, ਜਿਸ ਤਰੀਕੇ ਨਾਲ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਹਮਣੇ ਸੰਕਟ ਖੜੇ ਹੋਣਗੇ, ਉਹ ਸੰਕਟਾਂ ਨੂੰ ਪਾਰ ਪਾਉਣਾ ਇਸ ਅਜੇ ਸਖਾਂਦਰੂ ਜੀ ਦੌਰ ਦੀ ਲੀਡਰਸ਼ਿਪ ਜਿਹੜੀ ਆ ਆਮ ਆਦਮੀ ਪਾਰਟੀ ਦੀ, ਉਹਦੇ ਬਸ ਦਾ ਰੋਗ ਨਹੀਂ ਹੈ। ਬਹੁਤ ਟਫ ਜੌਬ ਆ, ਬੜਾ ਔਖਾ ਹੈ, ਕਿਉਂਕਿ ਪੰਜਾਬ ਦੀ ਧਰਤੀ ਨੂੰ ਤਹਿਸ਼ ਨਹਿਸ਼ ਕਰਨਾ, ਸਿੱਖਾਂ ਦੀ ਹੋਂਦ ਹਸਤੀ, ਸਿੱਖਾਂ ਦੀ ਆਇਡੈਂਟੀਟੀ ਨੂੰ ਮਲੀਨ ਕਰਨਾ ਤੇ ਪੰਜਾਬ ਨੂੰ ਲੁੱਟ ਖਸੁੱਟ ਕੇ ਪੰਜਾਬ ਨੂੰ ਇੱਕ ਬਸਤੀ ਵਾਂਗੂ ਇਸ ਤਰੀਕੇ ਦਾ ਮਾਹੌਲ ਬਣਾਉਣਾ ਕਿ ਇੱਥੋਂ ਹਰੇਕ ਬੰਦਾ ਭੱਜਣ ਦੀ ਸੋਚੇ। ਜਿੱਥੇ ਇਹੋ ਜਿਹੇ ਏਜੰਡੇ ਲਾਗੂ ਹੋਏ ਹੋਣ, ਉੱਥੇ ਇਹ ਆਸ ਕਰਨੀ ਕਿ ਬਸ ਜੀ ਇੱਕ ਵਾਰੀ ਸਾਨੂੰ ਸੱਤਾ 'ਚ ਆਉਣ ਦਿਓ, ਅਸੀਂ ਆਪਦੀ ਇਮਾਨਦਾਰੀ ਦੇ ਜਲਵੇ ਨਾਲ ਹੀ ਸਾਰਾ ਕੁਝ ਠੀਕ ਕਰ ਲਾਂਗੇ, ਇਹ ਬਿਲਕੁਲ ਕੋਰਾ ਝੂਠ ਆ। ਇਮਾਨਦਾਰੀ ਇਮੂਨਦਾਰੀ ਆਪਦੀ ਥਾਂ ਤੇ, ਵਿਕਾਸ ਬਕੂਸ ਜੇ ਆਪਦੀ ਥਾਂ ਤੇ। ਜਿਹੜਾ ਇਸ ਧਰਤੀ ਨਾਲ, ਇਸ ਖਿੱਤੇ ਨਾਲ, ਪੰਜਾਬ ਨਾਲ, ਪੰਥ ਨਾਲ ਦਿੱਲੀ ਦਾ ਵਿਹਾਰ ਆ, ਉਹਨੇ ਇਕੱਲੇ ਨਹੀਂ ਸਾਰੇ ਜਿਹੜੇ ਹੈਗੇ ਆ ਉਹ ਧੋਣੇ ਆ, ਉਹ ਇਹਨਾਂ ਦੇ ਧੋ ਦੇਣੇ ਆ। ਕੱਖ ਨਹੀਂ ਇੱਥੋਂ ਲੱਭਣਾ। ਤੇ ਮੁੜ ਕੇ ਆਮ ਆਦਮੀ ਪਾਰਟੀ ਦੀ ਅੱਜ ਵਾਲੀ ਸਾਰੀ ਜਿਹੜੀ ਲੀਡਰਸ਼ਿਪ ਆ, ਇਹ ਅੱਜ ਤੱਕ ਪੰਥ ਪ੍ਰਸਤ ਲੋਕਾਂ ਨੂੰ ਨਾ ਬੇਵਕੂਫ ਸਮਝਦੀ ਆ। ਇਹ ਕਹਿੰਦੇ ਆ ਲੈ ਜਿਹੜੇ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕਰੀ ਜਾਂਦੇ ਆ, ਇਹ ਕੋਈ ਇਹਨਾਂ ਨੂੰ ਸਮਝ ਨਹੀਂ ਕਰਨੀ। ਭਾਈ ਸਮਝ ਸਾਨੂੰ ਹੈਗੀ ਆ, ਪਰ ਉਹ ਸਮਝ ਜਿਹੜੀ ਹੈਗੀ ਆ ਤੁਹਾਨੂੰ ਦਬਾਉਣ ਦੇ ਲਈ ਜ਼ਰੂਰੀ ਆ ਕਿ ਤੁਸੀਂ ਵੀ ਇੱਕ ਵਾਰੀ ਸੱਤਾ 'ਚ ਆਓ, ਤਾਂ ਕਿ ਜੇ ਤੁਸੀਂ ਵਾਕਈ ਇਮਾਨਦਾਰ ਹੋਵੋ ਤਾਂ ਆਪ ਲੋਕਾਂ ਨੂੰ ਦੱਸਦੇ ਫਿਰੋ ਕਿ ਭਾਈ ਇੱਥੇ ਚਾਹੇ ਜੋ ਮਰਜ਼ੀ ਕਰ ਲਈਏ, ਜਿਹੜਾ ਮਰਜ਼ੀ ਪਾਰਟੀ ਦਾ ਰਾਜ ਭਾਗ ਲਿਆਈਏ, ਪੰਜਾਬ ਬਿਲਕੁਲ ਇੱਕ ਇਹੋ ਜਿਹੀ ਸਥਿਤੀ ਵਿੱਚ ਜਾ ਚੁੱਕੀ ਸਟੇਟ ਆ ਜਿਹਦਾ ਅੱਗਾ ਜਾਂ ਪਿੱਛਾ ਕੱਖ ਨਹੀਂ। ਇੱਥੇ ਤਾਂ ਹਨੇਰ ਖਾਤਾ ਬਣ ਗਿਆ। ਤਾਂ ਹਨੇਰ ਖਾਤਾ ਜਿਹੜਾ ਹੈ ਉਹਦੇ ਹੱਲ ਇਸ ਸਿਸਟਮ ਦੇ ਅੰਦਰੋਂ ਨਾਮੁਮਕਿਨ ਨੇ, ਕਿਉਂਕਿ ਕਰਜ਼ਾ ਹੀ ਇੰਨਾ ਜ਼ਿਆਦਾ ਬਣਾਤਾ ਕਿ ਇੱਥੇ ਕੋਈ ਭਲਾ ਸੋਚਿਆ ਹੀ ਨਹੀਂ ਜਾ ਸਕਦਾ। ਦਿੱਲੀ ਵਿੱਚ ਤਾਂ ਇਕੱਲੀ ਇਨਕਮ ਹੀ ਇਨਕਮ ਆ, ਖੁੱਲੇ ਨਜ਼ਾਰੇ ਨੇ, ਬੜੇ ਸਾਧਨ ਨੇ ਦਿੱਲੀ ਕੋਲੇ। ਉੱਥੇ ਮੁੱਖ ਮੰਤਰੀ ਕੇਜਰੀਵਾਲ ਬਣ ਜੇ, ਕੋਈ ਹੋਰ ਬਣ ਜੇ, ਇਮਾਨਦਾਰੀ ਹੋਵੇ ਤੇ ਜੋ ਕੁਝ ਮਰਜ਼ੀ ਐਲਾਨ ਕਰੀ ਚੱਲੋ ਵੀ ਆਹ ਫ੍ਰੀ ਕਰਤਾ ਜੀ, ਉੱਥੇ ਆਹ ਦੇ ਦਿਆਂਗੇ, ਉੱਥੇ ਆਹ ਕਰ ਦਿਆਂਗੇ। ਪਰ ਪੰਜਾਬ ਦਿੱਲੀ ਨਹੀਂ ਹੈ। ਸੋ ਦਿੱਲੀ ਵਾਲਾ ਵਰਤਾਰਾ, ਦਿੱਲੀ 'ਚ ਜਿਹੜਾ ਕੇਜਰੀਵਾਲ ਵਰਤਾਰਾ ਚਮਤਕਾਰ ਜਿਹਾ ਲੱਗਦਾ, ਉਹ ਪੰਜਾਬ ਵਿੱਚ ਬਿਲਕੁਲ ਨਹੀਂ ਹੋ ਸਕਦਾ। ਪੰਜਾਬ ਦੀ ਸਿਆਸਤ ਜਿਹੜੀ ਆ ਉਹਦੇ ਵਿੱਚ ਕਾਮਯਾਬ ਹੋਣਾ ਹੋਰ ਗੱਲ ਆ, ਪਰ ਪੰਜਾਬ ਦੇ ਵਿੱਚ ਸਾਰੇ ਮਸਲੇ ਹੱਲ ਕਰ ਦੇਣੇ, ਇਹ ਝੂਠ ਜਿਹੜਾ ਸੀ ਲਗਾਤਾਰ ਬਾਦਲ ਦਾ ਜਾਂ ਅਕਾਲੀ ਵੀ ਬੋਲਦੇ ਰਹੇ ਵੀ ਇੱਕ ਵਾਰੀ ਕੁਰਸੀ ਨੂੰ ਹੱਥ ਪਵਾ ਦਿਓ, ਇਹ ਝੂਠ ਹੋਰ ਵੀ ਬੜਿਆਂ ਨੇ ਬੋਲਿਆ। ਸੋ ਅਸੀਂ ਆਸ ਕਰਾਂਗੇ ਕਿ ਬਾਕੀਆਂ ਨੇ ਤਾਂ ਜਿਹੜਾ ਸਾਨੂੰ ਰੰਗ ਭਾਗ ਲਾਉਣੇ ਸੀ ਲਾਤੇ, ਕੀ ਅਸੀਂ ਆਸ ਕਰੀਏ ਕਿ ਇਹ ਗੱਜ ਵੱਜ ਕੇ ਹੁਣ ਤੋਂ ਹੀ ਕਹਿਣਾ ਸ਼ੁਰੂ ਕਰਨਗੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ ਕਿ ਜੇਕਰ ਅਸੀਂ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਦਾ ਤੇ ਪੰਥ ਦਾ ਕੁਝ ਸਵਾਰ ਨਾ ਸਕੇ ਤਾਂ ਅਸੀਂ ਦੁਨੀਆ ਨੂੰ ਸੱਚ ਦੱਸਾਂਗੇ ਕਿ ਇਸ ਮੁਲਕ ਦੇ ਇਸ ਸਿਸਟਮ ਦੇ ਅੰਦਰੋਂ ਕੋਈ ਹੱਲ ਨਾ ਭਾਲੋ। ਸੋ ਜੇਕਰ ਇੰਨੀ ਵੀ ਉਹ ਜ਼ਮੀਨੀ ਹਕੀਕਤ ਨੂੰ ਸਾਹਮਣੇ ਲੈ ਆਉਣ ਤਾਂ ਵੀ ਉਹਨਾਂ ਦੇ ਧੰਨਵਾਦੀ ਹੋਵਾਂਗੇ। ਤੇ ਅੰਤ ਵਿੱਚ ਇੱਕ ਪਾਸੇ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਇਹ ਸਮਝਦੇ ਆ ਕਿ ਕੇਜਰੀਵਾਲ ਦੀ ਜਿੱਤ ਨਾਲ ਬੜਾ ਵੱਡਾ ਇੱਕ ਮਾਰਕਾ ਮਾਰਿਆ ਗਿਆ, ਉਹਨਾਂ ਨੂੰ ਵਧਾਈਆਂ ਦਿੰਦੇ ਆ।
ਨਾਲ ਦੀ ਨਾਲ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਵੀ ਜਿਹੜੇ ਇਹ ਦੱਸਣਾ ਚਾਹੁੰਦੇ ਆ ਕਿ ਇਹ ਸਿਸਟਮ ਦੇ ਅੰਦਰ ਪੰਥ ਅਤੇ ਪੰਜਾਬ ਦਾ ਬੁਰਾ ਹਾਲ ਹੀ ਹੋ ਸਕਦਾ, ਚੜ੍ਹਦੀ ਕਲਾ ਨਹੀਂ ਹੋ ਸਕਦੀ, ਉਹਨਾਂ ਸਾਰਿਆਂ ਨੂੰ ਵੀ ਲੜਨ ਦਾ, ਆੜਨ ਦਾ, ਖੜਨ ਦਾ ਹੋਕਾ ਦਿੰਨੇ ਆ। ਫਤਿਹ ਅਰਜ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।